ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 20 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਹੈ। ਉਸ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਇਹ ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਹਨ। ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਮੈਡੀਕੇਅਰ ਦੇ ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ ਜਾਂ ਉਸ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਦੇ ਬਾਰੇ ਉਸ 'ਤੇ ਪਤਾ ਨਹੀਂ ਲੱਗ ਰਿਹਾ, ਤਾਂ ਸਲਾਹ ਲੈ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਵੱਲੋਂ। ਕਾਲ 408-272-2500 4082722500। ਨਾਲ ਹੀ ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੱਧੂ, ਗੁਰਮੇਲ ਲਿੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਤੜਕੇ ਬਹੁਤ ਵੱਡਾ ਭੁਚਾਲ ਆਇਆ। ਫੋਰਨਡੇਲ ਏਰੀਆ ਜਿਹੜਾ ਆ ਹੰਬਲਟ ਕਾਉਂਟੀ ਦੇ ਵਿੱਚ, ਉੱਥੇ 6.4 ਮੈਗਨੀਚਿਊਡ ਦਾ ਭੁਚਾਲ ਆਇਆ, ਜਿਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਘਰਾਂ ਨੂੰ ਗੈਸ ਦੀਆਂ ਪਾਈਪਾਂ ਲੀਕ ਹੋ ਗਈਆਂ, ਇੱਕ ਬ੍ਰਿਜ ਨੂੰ ਬੰਦ ਕੀਤਾ ਗਿਆ ਹੈਗਾ। ਪੰਜਾਬੀ ਕਮਿਊਨਿਟੀ ਬਹੁਤ ਘੱਟ ਇਸ ਏਰੀਏ 'ਚ ਰਹਿੰਦੀ ਆ, ਪਰ ਫਿਰ ਵੀ ਕੋਈ ਨਾ ਕੋਈ ਕਿਸੇ ਦਾ ਸਟੋਰ, ਕਈਆਂ ਦੇ ਹੈਗੇ ਗੈਸ ਸਟੇਸ਼ਨ ਹੈਗੇ ਆ। ਤੇ ਜੇ ਕਿਸੇ ਭੈਣ ਭਰਾ ਨੂੰ ਇਹਦੇ ਬਾਰੇ ਅਪਡੇਟ ਵੀ ਹੋਈ, ਜ਼ਰੂਰ ਉਸ ਏਰੀਏ 'ਚ ਰਹਿੰਦੇ ਆ ਤਾਂ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408-272-5200 ਤੇ ਕਾਲ ਕਰਕੇ ਜ਼ਰੂਰ ਦੱਸਿਓ। ਸੋ 2:34 ਦੇ ਉੱਤੇ ਫਰਨਡੇਲ ਏਰੀਆ ਆ, ਉੱਥੇ 6.4 ਮੈਗਨੀਚਿਊਡ ਦਾ ਭੁਚਾਲ ਅੱਜ ਸਵੇਰੇ ਆਇਆ। ਇਹ ਜਿਹੜਾ ਏਰੀਆ ਆ ਸੈਨ ਫਰਾਂਸਿਸਕੋ ਤੋਂ 210 ਮੀਲ ਨਾਰਥ ਵੈਸਟ ਆ ਤੇ ਕਲੋਜ਼ ਟੂ ਪੈਸੀਫਿਕ ਕੋਸਟ ਹੈਗਾ ਆ। ਕਿਉਂਕਿ ਭੁਚਾਲ ਵੱਡਾ ਸੀ, ਜਿਹਦੇ ਨਾਲ ਸੜਕਾਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸੜਕਾਂ ਦਾ, ਘਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ। ਕਾਉਂਟੀ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਜਿਹੜੀ ਹੰਬਲ ਕਾਉਂਟੀ ਆ, ਉਹਨਾਂ ਨੇ ਇਹ ਕਿਹਾ ਆ ਵੀ ਇਸ ਤੋਂ ਬਾਅਦ ਆਫਟਰ ਸ਼ੌਕ ਕਾਫੀ ਆਉਣਗੇ ਤੇ ਤੁਸੀਂ ਆਪਣੀਆਂ ਗੈਸ ਤੇ ਵਾਟਰ ਲਾਈਨਸ ਨੂੰ ਪੂਰੀ ਤਰ੍ਹਾਂ ਚੈੱਕ ਕਰ ਲਓ, ਕਿਸੇ ਤਰ੍ਹਾਂ ਦੀ ਲੀਕ ਨਾ ਹੁੰਦੀ ਹੋਵੇ। ਇੱਕ ਬ੍ਰਿਜ ਹੈਗਾ ਫਰਨਡੇਲ ਏਰੀਏ ਦੇ ਵਿੱਚ ਕਾਫੀ ਵੱਡਾ, ਤੇ ਉਸ ਨੂੰ ਵੀ ਸ਼ਟ ਡਾਊਨ ਕਰ ਦਿੱਤਾ ਗਿਆ ਹੈ। ਇਹ ਉੱਥੇ ਦਾ ਲੋਕਲ ਇੱਕ KRCR TV ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ। ਕਈ ਜਗ੍ਹਾ ਦੇ ਉੱਤੇ ਗੈਸ ਦੀ ਲੀਕ ਹੋਈ ਆ। 70,000 ਤੋਂ ਵੱਧ ਜਿਹੜੇ ਕਸਟਮਰਸ ਆ ਉਹ ਇਸ ਟਾਈਮ ਬਿਨਾਂ ਬਿਜਲੀ ਤੋਂ ਆ। ਹੰਬਲ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਇਹ ਜਾਰੀ ਕੀਤਾ ਗਿਆ ਵੀ ਹਜੇ ਤੱਕ ਕੋਈ ਸੁਨਾਮੀ ਦਾ ਕੋਈ ਖਤਰਾ ਨਹੀਂ ਹੈਗਾ, ਹਾਲਾਂਕਿ ਇਹ ਉਸ ਏਰੀਏ ਵੱਲ ਚਲੇ ਜਾਂਦਾ ਸਮੁੰਦਰ ਦੇ ਲਾਗੇ। ਜੀ। ਕੈਰੋਲਿਨ ਟੀਟੋਸ ਇੱਕ ਰੈਜ਼ੀਡੈਂਟ ਫਰਨਡੇਲ ਦੇ ਆ, ਉਹਨਾਂ ਨੇ ਟਵੀਟ ਕੀਤਾ ਵੀ ਸਾਡਾ ਤੜਕੇ ਸਾਰਾ ਕੁਝ ਫਰਨੀਚਰ, ਡਿਸ਼ਿਸ, ਸਾਰਾ ਕੁਝ ਉਲਟ ਕੇ ਡਿੱਗ ਗਿਆ ਤੇ ਸਾਡਾ ਘਰ 140 ਸਾਲ ਪੁਰਾਣਾ ਵਿਕਟੋਰੀਅਨ ਆ ਤੇ ਉਹ ਇੰਨਾ ਬੁਰੀ ਤਰ੍ਹਾਂ ਹਿੱਲ ਰਿਹਾ ਸੀ ਤੇ ਅਸੀਂ ਜਿਹੜੇ ਆ ਵੀ ਆਪਣੇ ਬੈੱਡ ਤੋਂ ਉਤਰ ਕੇ ਭੱਜੇ ਬਾਹਰ ਨੂੰ। ਸੋ ਇਹ ਅਰਥਕੁਏਕ ਉਸ ਟਾਈਮ ਆਇਆ ਤੇ ਜਦੋਂ 3.6 ਮੈਗਨੀਚਿਊਡ ਦਾ ਅਰਥਕੁਏਕ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਵੀ ਸੈਚਰਡੇ ਸਵੇਰੇ ਆਇਆ ਸੀਗਾ। ਸੋ ਬਿਲਕੁਲ ਹਰਜੋਤ ਸਿੰਘ ਜੀ, 6.4 ਕਾਫੀ ਜਿਹੜੀ ਤੀਬਰਤਾ ਇਸ ਦੀ ਸਟਰੋਂਗ ਹੁੰਦੀ ਆ। ਸੜਕਾਂ ਟੁੱਟੀਆਂ, ਜਿੱਦਾਂ ਤੁਸੀਂ ਦੱਸਿਆ ਵੀ
ਕਈ ਲੋਕਾਂ ਦੀ ਗੈਸ ਚਲੇ ਗਈ। 70,000 ਤੋਂ ਵੱਧ ਜਿਹੜੇ ਕਸਟਮਰ ਆ ਉਹ ਬਿਜਲੀ ਤੋਂ ਬਗੈਰ ਆ। ਆਪਣੇ ਨਾਲ ਲੇਕ ਕਾਉਂਟੀ ਤੋਂ ਗੁਰਸਿਮਰਨ ਸਿੰਘ ਜਿਹੜੇ ਜੁੜੇ ਨੇ, ਉਹ ਵੀ ਜਿਹੜਾ ਇਹ ਇਹਦਾ ਐਪੀਸੈਂਟਰ ਉਸ ਤੋਂ ਹੈ ਤਾਂ ਥੋੜ੍ਹਾ ਦੂਰ, ਪਰ ਉਹ ਉੱਧਰ ਨੌਰਦਰਨ ਕੈਲੀਫੋਰਨੀਆ ਦੇ ਵਿੱਚ ਆਪਣੇ ਨਾਲ ਉੱਥੇ ਉਹ ਰਹਿੰਦੇ ਨੇ। ਸੋ ਉਹਨਾਂ ਤੋਂ ਕੁਛ ਜਾਣਕਾਰੀ ਲੈਣ ਦੀ ਆਪਾਂ ਹਾਸਿਲ ਕਰਦੇ ਹਾਂ। ਗੁਰਸਿਮਰਨ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਜੋਤ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ। ਮੈਨੂੰ ਔਨ 에ਅਰ ਲੈ ਕੇ ਆਉਣ ਵਾਸਤੇ। ਤੇ ਜੀ ਦੱਸੋ। ਸੋ ਗੁਰਸਿਮਰਨ ਸਿੰਘ ਜੀ, ਤਕਰੀਬਨ ਸਾਰੇ ਜਾਣੇ ਉਸ ਟਾਈਮ ਸੁੱਤੇ ਹੁੰਦੇ ਆ। ਕੀ ਲੇਕ ਕਾਉਂਟੀ ਦੇ ਵਿੱਚ ਵੀ ਤੁਹਾਨੂੰ ਉੱਥੇ ਇਹ ਜਿਹੜੇ ਝਟਕੇ ਮਹਿਸੂਸ ਹੋਏ, ਫੀਲ ਹੋਇਆ ਉਦੋਂ ਉਸ ਟਾਈਮ ਤੇ? ਜੇ 2:30-3 ਵਜੇ ਦਾ ਟਾਈਮ ਸੀਗਾ, ਵੈਸੇ ਮੈਨੂੰ ਪਰਸਨਲੀ ਤਾਂ ਨਹੀਂ ਫੀਲ ਹੋਇਆ। ਮੈਂ ਤਾਂ ਉਦੋਂ ਉੱਠਿਆ ਜਦੋਂ ਐਪਲੀਕੇਸ਼ਨ ਨੇ ਦੱਸਿਆ ਫੋਨ ਤੇ ਵੀ ਭੁਚਾਲ ਆ ਰਿਹਾ। ਓਕੇ, ਠੀਕ ਹੈ। ਤੇ ਜਦੋਂ ਦੇਖਿਆ ਐਪਲੀਕੇਸ਼ਨ ਤੇ ਵੀ ਕੁਝ ਹੋ ਰਿਹਾ ਹੈਗਾ, ਫਿਰ ਥੋੜਾ ਜਿਹਾ ਮਾਈਂਡ ਬੌਂਦਲ ਜਾਂਦਾ ਨਾ ਵੀ ਹੁਣ ਕੀ ਕਰੀਏ ਕੀ ਨਹੀਂ ਕਰੀਏ। ਪਰ ਜਦੋਂ ਬੈਠੇ ਰਹੇ ਤੇ ਸਾਨੂੰ ਕੁਝ ਨਹੀਂ ਫੀਲ ਹੋਇਆ। ਫਿਰ ਮੈਂ ਆਨਲਾਈਨ ਦੇਖਿਆ ਵੀ ਕਿੱਥੇ ਕੀ ਹੋ ਰਿਹਾ, ਤੇ ਉਦੋਂ ਫਿਰ ਪਤਾ ਲੱਗਿਆ ਵੀ ਭੁਚਾਲ ਆ ਰਿਹਾ ਉੱਧਰ ਫਰਨਡੇਲ ਵੱਲ। ਸੋ ਗੁਰਸਿਮਰਨ ਸਿੰਘ ਜੀ, ਜੇ ਤੁਸੀਂ ਦੱਸੋ ਵੀ ਇਹ ਕਿਹੜੀ ਐਪ ਆ, ਇਹਨੇ ਕੀ ਅਗਾਊਂ ਸੂਚਨਾ ਦਿੱਤੀ ਸੀ ਜਾਂ ਬਾਅਦ ਦੇ ਵਿੱਚ ਪਤਾ ਲੱਗਾ? ਐਪ ਕੈਲੀਫੋਰਨੀਆ ਵੱਲੋਂ ਤਿਆਰ ਕੀਤੀ ਗਈ ਆ ਤੇ ਕੁਝ ਸੈਕਿੰਡ ਪਹਿਲਾਂ ਹੀ ਇਹ ਇਨਫੋਰਮੇਸ਼ਨ ਆ ਜਾਂਦੀ, ਰਾਈਟ? ਹਾਂਜੀ, ਕਈ ਲੋਕ ਦੱਸ ਰਹੇ ਸੀਗੇ ਵੀ ਜਿਹੜੇ ਖਾਸ ਬੇਰੀ ਚ ਰਹਿੰਦੇ ਆ, ਸੈਨ ਹੋਜ਼ੇ, ਸੈਨ ਫਰਾਂਸਿਸਕੋ ਚ ਰਹਿੰਦੇ ਆ। ਐਪ ਦਾ ਨਾਮ ਹੈਗਾ ਮਾਈਕਵੇਕ ਨਾ, ਤੇ ਉਹ ਕਹਿੰਦੇ ਵੀ ਸਾਨੂੰ 1-1.5 ਮਿੰਟ ਪਹਿਲਾਂ ਦੱਸਤਾ ਸੀਗਾ। ਓਕੇ, ਠੀਕ ਹੈ। ਤੋਂ ਹੀ ਸੋ ਕਾਫੀ ਉਹਦੇ ਵਿੱਚ ਵੀ ਉਤਾਵਲੀ ਸੀਗੀ ਵੀ ਵਾਰਨਿੰਗ ਆਈ ਹੈ, ਪਰ ਐਟਲੀਸਟ ਏਰੀਆ ਚ ਤਾਂ ਕੁਝ ਹੋਇਆ ਵੀ ਨਹੀਂ ਤੇ ਲੋਕਾਂ ਨੂੰ 1:30 ਵਜੇ 2:30 ਵਜੇ ਉੱਠਣਾ ਪਿਆ। ਪਰ ਫਿਰ ਵੀ ਬਹੁਤ ਵਧੀਆ ਇੱਕ ਸਹੂਲਤ ਹੈਗੀ ਆ ਵੀ ਜਿਨ੍ਹਾਂ ਨੇ ਡਾਊਨਲੋਡ ਕੀਤੀ ਹੋਈ ਹੈ ਵੀ 1-1.5 ਮਿੰਟ ਦਾ ਕਾਫੀ ਫਰਕ ਹੁੰਦਾ ਹੈਗਾ ਵੀ ਬੰਦਾ ਕੁਝ ਨਾ ਕੁਝ ਇੰਤਜ਼ਾਮ ਕਰ ਸਕਦਾ ਹੈ ਆਪਣੀ ਸੇਫਟੀ ਵਾਸਤੇ। ਸੁਰੱਖਿਅਤ ਥਾਂ ਤੇ ਜਿਹੜਾ ਬੰਦਾ ਪਹੁੰਚ ਸਕਦਾ। ਲੱਕਲੀ ਜਿੱਦਾਂ ਚਲੋ ਤੜਕੇ ਸੀ, ਸੁੱਤੇ ਲੋਕ, ਟ੍ਰੈਫਿਕ ਨਹੀਂ ਹੁੰਦਾ। ਹੁਣ ਤੁਸੀਂ ਸੋਚੋ ਵੀ ਜੇ ਕਿਤੇ ਬੇਰੀਏ ਚ ਇਦਾਂ ਦੀ ਮੈਗਨੀਚਿਊਡ ਦਾ ਆਵੇ, ਰੱਬ ਨਾ ਕਰੇ, ਤੇ ਤੁਸੀਂ ਕਾਰਾਂ ਚ ਤੇਜ਼ ਜਾਂਦੇ ਹੋਵੇ, ਤੁਹਾਨੂੰ ਪਤਾ ਲੱਗ ਜਾਂਦਾ, ਬੰਦਾ ਸਾਈਡ ਤੇ ਲਾ ਲੈਂਦਾ ਕਾਰ, ਜਾਂ ਉੱਪਰ ਸੈਕੰਡ ਸਟੋਰੀ ਤੇ ਥੱਲੇ ਉਤਰ ਜਾਂਦਾ। ਸੋ ਕਾਫੀ ਸਮਾਂ ਆ 1 ਤੋਂ ਲੈ ਕੇ 1.5 ਮਿੰਟ। ਪਰ ਇਹ ਸਭ ਤੋਂ ਖਤਰਨਾਕ ਟਾਈਮ ਸੀਗਾ ਜਿਸ ਟਾਈਮ ਦੇ ਉੱਤੇ ਭੁਚਾਲ ਹੋਇਆ। ਸੁੱਤੇ ਪਏ ਆ, ਕੋਈ ਬਹੁਤ ਜ਼ਿਆਦਾ ਹਾਈ ਮੈਗਨੀਚਿਊਡ ਦਾ ਹੋਵੇ, ਸਭ ਕੁਝ ਉੱਤੇ ਡਿੱਗ ਜੇ, ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਅੱਧੇ ਸੁੱਤੇ ਤਾਂ ਸਰੀਰ ਵੀ ਕੰਮ ਨਹੀਂ ਕਰਦਾ ਨਾ, ਵੀ ਕਿੱਧਰ ਨੂੰ ਜਾਣਾ, ਨਾ ਬ੍ਰੇਨ ਨੂੰ ਜਿਹੜਾ ਪਤਾ ਲੱਗਦਾ ਆ। ਤੇ ਅਜੇ ਆਈ ਗੈਸ ਅਜੇ ਸਾਰੇ ਜਾਣੇ ਉੱਠ ਰਹੇ ਆ, ਦੇਖ ਰਹੇ ਆ। ਸੋ ਜੇ ਘੱਟ ਝਟਕੇ ਆ, ਸੋ ਹੋਪਫੁਲੀ ਜਿਹੜੇ ਬਿਜ਼ਨੈਸਿਸ ਵਗੈਰਾ ਜਿਹੜੇ ਉਹਨਾਂ ਦਾ ਵੀ ਬਚਾ ਰਿਹਾ ਹੋਊਗਾ ਉੱਥੇ। ਹਾਂਜੀ, ਤੇ ਇੱਕ ਹੋਰ ਮੈਂ ਜਿਹੜੀ ਖਬਰ ਪੜ੍ਹੀ ਸੀ, ਡਾਇਰੈਕਟ ਰਿਪੋਰਟ ਸੀਗੇ ਉੱਥੇ ਦੇ ਵਾਸੀਆਂ ਦੀ ਵੀ, ਜਿਵੇਂ 1989 ਚ ਆਇਆ ਸੀਗਾ ਓਕਲੈਂਡ ਚ ਅਰਥਕੁਏਕ, ਉਦੋਂ ਧਰਤੀ ਏਦਾਂ ਹਿੱਲੀ ਸੀਗੀ ਵੀ ਵੇਵ ਸੀਗੀਆਂ, ਇਹ ਝਟਕੇ ਨਹੀਂ ਸੀਗੇ, ਵੇਵ ਸੀਗੀਆਂ ਨਾ, ਜਿੱਦਾਂ ਸਮੁੰਦਰ ਚ ਛੱਲਾਂ ਹੁੰਦੀਆਂ ਨੇ, ਉਦਾਂ ਹੀ ਉਹ ਕਹਿੰਦੇ ਸੀ ਉਦਾਂ ਹੀ ਰੋਡ ਦੇ ਵਿੱਚ ਛੱਲਾਂ ਚੱਲ ਰਹੀ ਸੀ। ਬਹੁਤ ਅਜੀਬ ਲੱਗਿਆ ਵੀ ਇਹ ਹੋ ਕੇ ਤਾਂ ਸਕਦਾ, ਤੇ ਕਹਿੰਦੇ ਉਸੇ ਤਰੀਕੇ ਦਾ ਭੁਚਾਲ ਸੀਗਾ ਇਹ, ਵੀ ਰੋਡ ਦੇ ਵਿੱਚ ਛੱਲਾਂ ਨਜ਼ਰ ਆਈਆਂ ਜਿਹਦਾ ਪਾਣੀ ਛਲਕਦਾ ਹੁੰਦਾ। ਆਪਾਂ ਰੀਸੈਂਟਲੀ ਹਰਜੋਤ ਸਿੰਘ ਜੀ, ਗੁਰਸਿਮਰਨ ਸਿੰਘ ਜੀ, ਆਪਾਂ ਦੇਖਿਆ ਵੀ ਬੇ ਏਰੀਏ ਦੇ ਵਿੱਚ ਜਿਹੜਾ ਅਲਮ ਰੌਕ ਵਾਲਾ ਪਾਰਕ ਆ, ਉੱਤੇ ਜਿਹੜੀਆਂ ਪਹਾੜੀਆਂ, ਉੱਥੇ ਛੋਟੇ ਛੋਟੇ ਭੁਚਾਲ, ਕੋਈ 2 ਦਾ, ਕੋਈ 3 ਦਾ, ਕਿਤੇ ਕਿਸੇ ਵਾਰੀ 4 ਦਾ ਵੀ ਜਿਹੜਾ ਉਹ ਆਉਂਦਾ ਰਿਹਾ ਆ। ਸੋ ਏਦਾਂ ਲੱਗ ਰਿਹਾ ਵੀ ਬਿਲਡਅਪ ਹੋ ਰਿਹਾ ਹੈ ਕੁਛ ਤਗੜੇ ਜਿਹੜੇ ਆ ਉਸ ਦੇ ਲਈ। ਸੋ ਜਿਹੜੇ ਭਾਈ ਟੈਕਟ੍ਰੋਨਿਕ ਪਲੇਟਸ ਜਿੱਥੇ 2 ਆਪਸ 'ਚ ਮਿਲਦੀਆਂ, ਉਸ ਫਾਲਟ ਲਾਈਨਸ ਦੇ ਉੱਤੇ ਨਜ਼ਦੀਕ ਰਹਿੰਦੇ ਆ, ਉਹ ਭਾਈ ਬਹੁਤ ਜ਼ਿਆਦਾ ਧਿਆਨ ਰੱਖਣ। ਆਪਣੇ ਇਵੈਕੂਏਸ਼ਨ ਪਲਾਨਸ, ਕਿੱਥੋਂ ਨਿਕਲਣਾ ਆ ਜੇ ਰੱਬ ਨਾ ਕਰੇ ਵੱਡਾ ਭੁਚਾਲ ਆ ਜਾਣਾ, ਕਿਹੜੇ ਇੱਕ ਸਮਾਨ ਬੈਗ ਤਿਆਰ ਹੋਵੇ ਜਿਸ 'ਚ ਤੁਹਾਡਾ ਦਵਾਈ ਵੀ ਹੋਵੇ, ਉਹ ਸਾਰੀਆਂ ਚੀਜ਼ਾਂ ਤਿਆਰ ਕਰਕੇ ਰੱਖੀਆਂ ਹੋਣੀਆਂ ਚਾਹੀਦੀਆਂ ਵੀ ਇਸ ਦੇ ਵਿੱਚ ਜਿਹੜਾ ਉਹ ਬਚ ਸਕੇ। ਤੇ ਗੁਰਸਿਮਰਨ ਸਿੰਘ, ਤੁਸੀਂ ਐਪ ਦਾ ਨਾਮ ਦੱਸ ਸਕਦੇ ਵੀ ਕੀ ਐਪ ਦਾ ਜਿਹੜਾ ਉਹ ਨਾਂ ਹੈਗਾ ਜਿਹੜੀ ਤੁਸੀਂ ਉਹ ਡਾਊਨਲੋਡ ਕਰਕੇ ਰੱਖੀ ਆ? ਹਾਂਜੀ, ਉਹਦਾ ਨਾਮ ਹੈਗਾ ਮਾਈਕਵੇਕ, MYQUAKE। ਸੋ ਇਹ ਸਿਰਫ ਕੈਲੀਫੋਰਨੀਆ ਵਾਲਿਆਂ ਦੇ ਵੱਲੋਂ ਹੀ ਆ, ਜਿਹੜੇ ਸਿਰਫ ਕੈਲੀਫੋਰਨੀਆ ਦੇ ਵਿੱਚ ਆਉਂਦੇ ਆ, ਜਾਂ ਬਾਕੀ ਹੋਰ ਥਾਵਾਂ ਦੇ ਉੱਤੇ ਜਿਹੜੇ ਹਨ ਉਹਨਾਂ ਨੂੰ ਵੀ ਪਤਾ ਲੱਗਦਾ ਹੈ? ਇਹਦਾ ਮੈਨੂੰ ਪੱਕਾ ਸ਼ੋਰ ਨਹੀਂ ਹੈਗਾ, ਪਰ ਇਹਨੂੰ ਕੈਲੀਫੋਰਨੀਆ ਦੇ ਵਿੱਚ ਲਾਗੂ ਹੈਗੀ ਆ। ਠੀਕ ਹੈ, ਚਲੋ, ਥੈਂਕ ਯੂ ਗੁਰਸਿਮਰਨ ਸਿੰਘ, ਜਾਣਕਾਰੀ ਦੇਣ ਦੇ ਲਈ ਬੜੀ ਮਿਹਰਬਾਨੀ, ਸ਼ੁਕਰੀਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਅਪਡੇਟ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦਾ ਇੱਕ ਸ਼ਹਿਰ ਕਹਿੰਦੇ ਟੋਟਲ ਮੈਸ ਆ ਇਸ ਟਾਈਮ ਦੇ ਉੱਤੇ। ਸੋ ਖਬਰ ਆਪਾਂ ਹਾਲਾਂਕਿ ਸਾਡੇ ਸਟੂਡੀਓਜ਼ ਤੋਂ ਬਹੁਤ ਦੂਰ ਆ, ਪਰ ਆਪਣੇ ਸਟੇਟ 'ਚ ਸ਼ੇਅਰ ਇਸ ਕਰਕੇ ਕਰਦੇ ਆ ਵੀ ਜਦੋਂ ਆਪਣੇ ਨੀਅਰ ਐਂਡ ਡੀਅਰ ਵਨਸ ਜਿਹੜੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਹੁੰਦੇ ਆ, ਚਾਹੇ ਉਹ ਕੈਨੇਡਾ 'ਚ, ਇੰਡੀਆ 'ਚ,
ਸੋ ਉਹ ਸੋਚਦੇ ਆ ਵੀ ਜਦੋਂ ਭੁਚਾਲ ਦੀ ਖਬਰ ਆਉਂਦੀ ਵੀ ਕੈਲੀਫੋਰਨੀਆ 'ਚ ਆਇਆ ਵੀ ਆਪਾਂ ਵੀ ਉੱਥੇ ਹੀ ਰਹਿੰਦੇ ਆ। ਸੋ ਉਹਨਾਂ ਨੂੰ ਵੀ ਫਿਕਰ ਹੋ ਜਾਂਦਾ ਵੀ ਯਾਰ ਸਾਡੇ ਰਿਸ਼ਤੇਦਾਰ ਰਹਿੰਦੇ ਵੀ ਕਿਤੇ ਨੁਕਸਾਨ ਤਾਂ ਨਹੀਂ ਹੋਇਆ। ਬਿਲਕੁਲ ਸੋ ਇਹ ਫਿਰ ਇੱਕ ਵਾਰ ਦੱਸਦੇ ਜਾਈਏ ਜਿਹੜੇ ਏਰੀਏ 'ਚ ਆਇਆ ਉੱਧਰ ਪੰਜਾਬੀ ਬਹੁਤ ਘੱਟ, ਮੈਨੂੰ ਲੱਗਦਾ ਕੋਈ 1 2 4 5 ਰਹਿੰਦੇ ਹੋਊਗੇ, ਪਰ ਨੁਕਸਾਨ ਕਾਫੀ ਹੋਇਆ ਹੈਗਾ। ਇੱਕ ਕੈਲੀਫੋਰਨੀਆ ਦਾ ਸ਼ਹਿਰ ਤਾਂ ਕਹਿੰਦੇ ਪੂਰਾ ਮੈਸਅਪ ਹੋ ਗਿਆ 6.4 ਮੈਗਨੀਚਿਊਡ ਦਾ ਜਦੋਂ ਅਰਥਕੁਏਕ ਆਇਆ ਸਿਟੀ ਆਫ ਰੀਓਡੈਲ, ਤੇ ਸਾਰੀ ਉਹਨਾਂ ਦੀ ਮੇਜਰ ਵਾਟਰ ਮੇਨ ਹੈਗੀ ਆ ਉਹ ਟੁੱਟ ਗਈ ਹੈਗੀ ਆ, ਤੇ ਘਰ ਜਿਹੜੇ ਆ ਫਾਊਂਡੇਸ਼ਨ ਤੋਂ ਥੱਲੇ ਡਿੱਗ ਪਏ ਹਿੱਲ ਗਏ ਹੈਗੇ ਆ। ਹੰਬਲ ਕਾਉਂਟੀ ਦੇ ਆਫੀਸ਼ੀਅਲਸ ਨੇ ਦੱਸਿਆ 6.4 ਮੈਗਨੀਚਿਊਡ ਦਾ ਭੁਚਾਲ ਨਾਰਦਰਨ ਕੋਸਟ ਆਫ ਕੈਲੀਫੋਰਨੀਆ ਚ ਆਇਆ। ਯੂਐਸ ਜਿਓਲੋਜੀਕਲ ਸਰਵੇ ਦੇ ਮੁਤਾਬਕ ਪ੍ਰੀਲਿਮਿਨਰੀ ਡਾਟਾ ਜਿਹੜਾ ਇਹ ਦੱਸ ਰਿਹਾ ਹੈ ਭੁਚਾਲ ਦਾ ਵੀ 7.5 ਮੀਲ ਫਰਨਡੇਲ ਜੋ ਸ਼ਹਿਰ ਆ ਕੈਲੀਫੋਰਨੀਆ ਦੇ ਵਿੱਚ ਹੰਬਲ ਕਾਉਂਟੀ ਚ, ਉਸ ਤੋਂ ਦੂਰ ਇਹਦਾ ਐਪੀਸੈਂਟਰ ਸੀ। 2:34 ਤੇ ਅੱਜ ਸਵੇਰੇ ਇਹ ਭੁਚਾਲ ਆਇਆ, ਤੇ ਯੂਐਸ ਨੈਸ਼ਨਲ ਸੁਨਾਮੀ ਵਾਰਨਿੰਗ ਵੱਲੋਂ ਇਹ ਕਿਹਾ ਗਿਆ ਵੀ ਕੋਈ ਸੁਨਾਮੀ ਦਾ ਸਾਨੂੰ ਖਤਰਾ ਨਹੀਂ ਹੈਗਾ, ਸੋ ਉਹ ਘਬਰਾਉਣ ਦੀ ਜ਼ਰੂਰਤ ਨਹੀਂ। 71,000 ਕਸਟਮਰ ਜਿਨ੍ਹਾਂ ਉੱਥੇ ਉਸ ਏਰੀਏ 'ਚ ਹੈਗੇ ਆ ਹੰਬਲ ਕਾਉਂਟੀ 'ਚ, ਜਿਨ੍ਹਾਂ ਦੇ 72% ਲੋਕਾਂ ਦੀ ਬਿਜਲੀ ਚਲੇ ਗਈ ਸੀ ਸਵੇਰੇ 4:45 ਤੱਕ। ਇਹ ਜਿਹੜਾ ਪਾਵਰ ਆਊਟੇਜ .us ਆ ਉਹਨਾਂ ਦੇ ਵੈਬਸਾਈਟ ਦੇ ਮੁਤਾਬਕ ਪੂਰੇ ਕਾਉਂਟੀ ਦੇ ਵਿੱਚ ਬਿਜਲੀ ਗਈ ਹੋ ਆ। ਇਹ ਟਵਿੱਟਰ ਦੇ ਉੱਤੇ ਉਹਨਾਂ ਨੇ ਦੱਸਿਆ, ਤੇ ਪੁਲਿਸ ਨੇ ਇਹ ਕਿਹਾ ਵੀ 911 ਨਾ ਕਾਲ ਕਰੋ ਅਨਲੈਸ ਕਿ ਤੁਹਾਡੇ ਕੋਈ ਐਮਰਜੈਂਸੀ ਆ, ਮੈਡੀਕਲ ਐਮਰਜੈਂਸੀ ਹੈਗੀ ਆ, ਨਹੀਂ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਕਾਲ ਨਾ ਕਰੋ। ਜਿਸ ਤਰ੍ਹਾਂ ਗੁਰਸਿਮਰਨ ਉਹਨਾਂ ਨੇ ਦੱਸਿਆ ਸੀ ਵੀ ਇਹ ਜਿੱਦਾਂ ਪਾਣੀ ਵਾਂਗ ਛੱਲਾਂ ਦੀਆਂ ਉਸ ਹਿਸਾਬ ਦਾ ਜਿਹੜਾ ਭੁਚਾਲ ਸੀਗਾ, ਜਿਹਦੇ ਨਾਲ ਸੜਕਾਂ ਬਹੁਤ ਜ਼ਿਆਦਾ ਉੱਥੇ ਟੁੱਟ ਗਈਆਂ ਹੈਗੀਆਂ ਆ। ਇੱਕ ਬ੍ਰਿਜ ਜਿਹੜਾ ਹੈਗਾ ਆ ਫਰੈਨ ਬ੍ਰਿਜ ਫਰਨਡੇਲ 'ਚ, ਉਹ ਉਸ ਨੂੰ ਬੰਦ ਕਰ ਦਿੱਤਾ ਗਿਆ ਆ। ਹਜੇ ਤੱਕ ਜੋ ਅਪਡੇਟ ਆਈ ਆ ਉਹਦੇ ਮੁਤਾਬਕ 2 ਜਾਣੇ ਪੂਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਸਟੇਟ ਰਾਊਟ 211 ਇਸ ਨੂੰ ਕਲੋਜ਼ ਕਰ ਦਿੱਤਾ ਗਿਆ ਫਰਨ ਬ੍ਰਿਜ ਏਰੀਏ ਦੇ ਵਿੱਚ, ਕਿਉਂਕਿ ਬ੍ਰਿਜ ਨੂੰ ਕਹਿੰਦੇ ਵੀ ਸਿਸਮਿਕ ਡੈਮੇਜ ਭੁਚਾਲ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ, ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਦੱਸਿਆ ਗਿਆ ਆ। ਤੇ ਜਿਹੜੇ ਸਟੋਰ ਹੈਗੇ ਆ ਕੋਈ ਗਰੋਸਰੀ ਸਟੋਰ, ਉਹਨਾਂ ਦਾ ਇਹ ਪਤਾ ਚੱਲ ਰਿਹਾ ਵੀ ਉਹਨਾਂ ਦੀਆਂ ਵਿੰਡੋਜ਼ ਟੁੱਟ ਗਈਆਂ ਆ, ਤੇ ਕਾਫੀ ਜ਼ਿਆਦਾ ਸਟੋਰਾਂ ਦਾ ਨੁਕਸਾਨ ਹੋਇਆ ਗਿਆ ਆ। ਸ਼ੇਕ ਅਲਰਟ ਕਰਕੇ ਵੀ ਜੋ ਹੈਗਾ ਇੱਕ ਸੈੱਲ ਫੋਨ ਦੇ ਰਾਹੀਂ ਸਰਵਿਸ ਆ ਫੀਮਾ ਵੱਲੋਂ, ਫੈਡਰਲ ਏਜੰਸੀ ਵੱਲੋਂ, ਤੇ ਉਹਦੇ ਵੱਲੋਂ ਵੀ ਜਿਹੜੀ ਇਨਫੋਰਮੇਸ਼ਨ ਇਹਦੇ ਬਾਬਤ ਟ੍ਰਿਗਰ ਕਰ ਦਿੱਤੀ ਗਈ ਸੀ। ਬਹੁਤ ਸਾਰੀਆਂ ਵੀਡੀਓਜ਼ ਫੋਟੋਜ਼ ਜਿਹੜੀਆਂ ਹੁਣ ਆ ਰਹੀਆਂ ਨੇ ਲੋਕਾਂ ਦੇ ਘਰਾਂ ਦੇ ਅੰਦਰ ਨੁਕਸਾਨ। ਇੱਕ ਗਰੋਸਰੀ ਸਟੋਰ ਦੇ ਵਿੱਚ ਜਿੱਥੇ ਲਿਕਰ ਤੇ ਜਾਂ ਜਿਹੜੀ ਉਹ ਪਈ ਹੁੰਦੀਆਂ ਬੋਤਲਾਂ, ਉਹ ਸਾਰੀਆਂ ਜਿਹੜੀਆਂ ਉਹ ਡਿੱਗੀਆਂ ਪਈਆਂ। ਕਾਫੀ ਵਾਇਲੈਂਟ ਜਿਹਨੂੰ ਕਹਿੰਦੇ ਆ ਵੀ ਧਰਤੀ ਇਹ ਹਿੱਲੀ ਹੈਗੀ ਆ। ਇੱਕ ਬੀਬੀ ਦੱਸ ਰਹੀ ਆ ਟਵਿੱਟਰ ਦੇ ਉੱਤੇ ਵੀ 140 ਸਾਲ ਪੁਰਾਣਾ ਉਹਨਾਂ ਦਾ ਵਿਕਟੋਰੀਅਨ ਜਿਹੜਾ ਉਹ ਘਰ ਆ, ਤੇ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਡਿੱਗੀਆਂ। ਹੁਣ ਹੈ ਵੀ ਪੁਰਾਣਾ ਆ, ਤੇ ਬਿਜਲੀ ਵੀ ਜਿਹੜੀ ਉੱਥੇ ਗੁੱਲ ਸੀਗੀ। ਇੱਕ ਵੀਡੀਓ ਆਈ ਆ 2:30 ਵਜੇ ਦੀ, ਜਦੋਂ ਇੱਕ ਗਰੋਸਰੀ ਸਟੋਰ ਦੇ ਵਿੱਚ ਉੱਥੇ ਜਿਹੜਾ ਦੇਖਿਆ ਵੀ ਭੁਚਾਲ ਦੇ ਦੌਰਾਨ ਕਸਟਮਰ ਤੇ ਜਿਹੜਾ ਇੰਪਲੋਈ ਆ ਦੋਨੋਂ ਹੀ ਬਾਹਰ ਨੂੰ ਜਿਹੜੇ ਉਹ ਭੱਜਦੇ ਨਜ਼ਰ ਆ ਰਹੇ ਆ। ਲੋਕਾਂ ਦੇ ਬੂਟੇ ਹੋਰ ਬਹੁਤ ਕੁਝ ਜਿਹੜਾ ਆ ਅੰਦਰ ਜਿਹੜਾ ਸਮਾਨ ਪਿਆ ਸੀ ਉਹ ਡਿੱਗਾ ਪਿਆ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਇਸ ਟਾਈਮ ਜਿਹੜੀਆਂ ਹੋਈਆਂ ਨੇ, ਤੇ ਇਹ ਜਿਹੜੀਆਂ ਫਾਲਟ ਲਾਈਨਸ ਉਧਰਲੇ ਪਾਸੇ ਹਨ ਵੀ ਜਿੱਥੇ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਭੁਚਾਲ ਆਇਆ ਆ। ਮੈਂਡੋਸੀਨੋ ਨੈਸ਼ਨਲ ਫੋਰੈਸਟ ਯੂਰੇਕਾ ਇਸ ਦੇ ਦਰਮਿਆਨ ਫਰਨਡੇਲ ਜਿਹੜਾ ਐਪੀਸੈਂਟਰ ਆ ਉਹ ਜਿਹੜਾ ਤੱਟ ਤੋਂ ਕੋਸਟ ਤੋਂ 4 ਮੀਲ ਜਿਹੜਾ ਦੂਰ ਆ, ਜਿਸ ਕਰਕੇ ਪਹਿਲੋਂ ਇਹ ਜਿਹੜਾ ਉਹ ਦੱਸਦੇ ਆ ਵੀ ਉਹ ਉੱਥੇ ਸੁਨਾਮੀ ਦਾ ਪਹਿਲੋਂ ਕਿਉਂਕਿ ਜਦੋਂ ਵੀ ਅੱਜ ਕੱਲ੍ਹ ਭੁਚਾਲ ਆਉਂਦਾ ਸੁਨਾਮੀ ਦੀ ਪਹਿਲੋਂ ਜਿਹੜੀ ਚਰਚਾ ਹੋਣ ਲੱਗ ਜਾਂਦੀ ਆ, ਪਰ ਸੁਨਾਮੀ ਦਾ ਕੋਈ ਖਤਰਾ ਜਿਹੜਾ ਉਹ ਨਹੀਂ ਸੀਗਾ, ਤੇ ਬਚਾਅ ਜਿਹੜਾ ਇਸ ਚੀਜ਼ ਦੇ ਵਿੱਚ ਰਿਹਾ ਆ। ਸੋ ਹੋਪਫੁਲੀ ਬਚਾ ਰਹਿਣ। ਅਰਥਕੁਏਕ ਵਾਰਨਿੰਗ ਦੇ ਵਿੱਚ ਕਹਿੰਦੇ ਆ ਡਰੋਪ ਕਵਰ ਐਂਡ ਹੋਲਡ ਔਨ, ਵੀ ਜੇ ਕੋਈ ਵੀ ਇੱਦਾਂ ਭੁਚਾਲ ਜਦੋਂ ਆਉਂਦਾ ਆ ਤੇ ਕਿਸੇ ਮਜ਼ਬੂਤ ਚੀਜ਼ ਦੇ ਹੇਠਾਂ ਕਵਰ ਕਰਕੇ ਤੇ ਉਸ ਦੇ ਵਿੱਚ ਪੂਰਾ ਉਸ ਨੂੰ ਬਚਾ ਕਰਕੇ ਜਿਹੜਾ ਉਹ ਰੱਖੋ। ਸੋ ਭਾਈ ਇਹ ਇੱਦਾਂ ਦੀਆਂ ਚੀਜ਼ਾਂ ਸਕੂਲ ਦੇ ਵਿੱਚ ਡਰਿਲਸ ਵੀ ਹੁੰਦੀਆਂ ਆ, ਕਈ ਕੰਪਨੀਆਂ ਵਾਲੇ ਕਰਦੇ ਆ, ਕਈ ਨਹੀਂ ਕਰਦੇ, ਪਰ ਤੁਹਾਨੂੰ ਆਪਣਾ ਇਸ ਚੀਜ਼ ਦੇ ਵਿੱਚ ਪਤਾ ਹੋਣਾ ਚਾਹੀਦਾ। ਸਭ ਤੋਂ ਖਤਰਨਾਕ ਟਾਈਮ ਮੰਨਿਆ ਜਾਂਦਾ ਆ ਜਦੋਂ ਸੁੱਤੇ ਪਏ ਇੱਦਾਂ ਜਿਹੜਾ ਉਹ ਭੁਚਾਲ ਆਉਂਦਾ, ਕਿਉਂਕਿ ਕਿਸੇ ਨੂੰ ਨਿਕਲਣ ਦਾ ਭੱਜਣ ਦਾ ਜਿਹੜਾ ਉਹ ਫਿਰ ਮੌਕਾ ਘੱਟ ਮਿਲਦਾ ਆ।
ਪਰ ਇਹ ਜਿਹੜੀ ਮਾਈ ਕੁਏਕ ਕਰਕੇ ਸੀਗੀ ਐਪ, ਉਹਨੇ ਮਿੰਟ ਡੇਢ ਮਿੰਟ ਪਹਿਲਾਂ ਹੀ ਲੋਕਾਂ ਨੂੰ ਇਤਲਾਹ ਕਰ ਦਿੱਤਾ ਵੀ ਭੁਚਾਲ ਆਉਣ ਵਾਲਾ ਆ। ਸੋ ਇਹਦਾ ਮਤਲਬ ਆ ਹਰਜੋਤ ਸਿੰਘ ਜੀ, ਸਾਇੰਸ ਕਾਫੀ ਅੱਗੇ ਤਰੱਕੀ ਕਰ ਰਹੀ ਹੈ, ਕਾਫੀ ਡੀਪ ਡਾਊਨ ਸੈਂਸਰਸ ਇਹਨਾਂ ਫਾਲਟ ਲਾਈਨਸ ਦੇ ਵਿੱਚ ਲਾ ਰਹੇ ਆ। ਜਦੋਂ ਲੱਗਦਾ ਆ ਵੀ ਤੇਜ਼ੀ ਵੀ ਭੁਚਾਲ ਆ ਸਕਦਾ ਆ, ਉਹ ਹਰਕਤ ਹੋ ਰਹੀ ਆ, ਤਾਂ ਲੋਕਾਂ ਨੂੰ ਇਤਲਾਹ ਕਰ ਦਿੱਤਾ ਜਾਂਦਾ ਆ। 2 ਹਸਪਤਾਲ ਹੰਬਲ ਕਾਉਂਟੀ ਏਰੀਏ ਦੇ ਵਿੱਚ ਹੈਗੇ ਆ ਤੇ ਦੋਨਾਂ ਹਸਪੀਟਲ ਦੀ ਜਿਹੜੀ ਬਿਜਲੀ ਆ ਉਹ ਚੱਲ ਗਈ ਸੀ ਤੇ ਰਾਈਟ ਨਾਓ ਉਹ ਆਪਣੇ ਜਨਰੇਟਰਸ ਨੂੰ ਯੂਜ਼ ਕਰ ਰਹੇ ਹੈਗੇ ਆ। 70,000 ਕਸਟਮਰਸ ਦੀ ਬਿਜਲੀ ਨੂੰ ਵੀ ਕੱਟ ਕਰ ਦਿੱਤਾ ਗਿਆ ਹੈ ਕਿਉਂਕਿ ਕਈ ਜਗ੍ਹਾ ਤੇ ਪਾਈਪਸ ਜੋ ਗੈਸ ਦੀਆਂ ਸੀਆਂ ਉਹਨਾਂ ਨੂੰ ਨੁਕਸਾਨ ਹੋਇਆ। ਟੋਟਲ ਕਾਉਂਟੀ ਦੀ ਪੋਪੂਲੇਸ਼ਨ 1,36,000 ਦੇ ਕਰੀਬ ਹੈਗੀ ਆ ਤੇ 1980 ਚ ਵੀ 7.0 ਮੈਗਨੀਟਿਊਡ ਦਾ ਭੁਚਾਲ ਇੱਥੇ ਆਇਆ ਸੀ। ਫਿਰ 2014 ਦੇ ਵਿੱਚ 6.8 ਮੈਗਨੀਟਿਊਡ ਦਾ ਆਇਆ ਸੀ, ਕੈਲੀਫੋਰਨੀਆ ਅਰਥਕੁਏਕ ਅਥਾਰਟੀ ਨੇ ਦੱਸਿਆ। ਸਿਟੀ ਆਫ ਯੂਰੇਕਾ ਦੀ ਪੋਪੂਲੇਸ਼ਨ 26,000 ਦੇ ਕਰੀਬ ਆ ਤੇ ਉਹਨਾਂ ਦੇ ਕਮਿਊਨੀਕੇਸ਼ਨ ਸੈਂਟਰ ਨੇ ਵੀ ਬਹੁਤ ਜ਼ਿਆਦਾ ਕਾਲਸ ਰਿਸੀਵ ਕੀਤੀਆਂ ਵੀ ਉਹਨਾਂ ਦੇ ਏਰੀਏ 'ਚ ਜੋ ਨੁਕਸਾਨ ਹੋਇਆ ਹੈਗਾ। ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਕਾਫੀ ਵਾਇਲੈਂਟ ਅਰਥਕੁਏਕ ਸੀ 15 ਸਾਲਾਂ ਦੇ ਵਿੱਚ ਜੇ ਦੇਖਿਆ ਜਾਵੇ ਤੇ ਲੋਕ ਆਪਣੇ ਬਿਸਤਰਿਆਂ ਤੋਂ ਬਾਹਰ ਭੱਜੇ, ਇੰਨੀ ਜ਼ੋਰ ਦੇ ਨਾਲ ਸੀਗਾ। ਕੈਰੋਲਿਨ ਟਾਈਟਸ ਇੱਕ ਰੈਜ਼ੀਡੈਂਟ ਆ ਫਰਨਡੇਲ ਦੀ, ਉਹਨਾਂ ਨੇ ਦੱਸਿਆ ਵੀ ਸਾਰਾ ਕੁਝ ਉਹਨਾਂ ਦਾ ਫਰਨੀਚਰ ਵਗੈਰਾ ਡਿੱਗ ਪਿਆ ਤੇ ਹੋਰ ਉਹਨਾਂ ਦੇ ਕਿਚਨ ਦੇ ਵਿੱਚ ਵੀ ਕਾਫੀ ਸਮਾਨ ਟੁੱਟ ਗਿਆ। ਸੋ ਕੈਲੀਫੋਰਨੀਆ ਨੂੰ ਭੁਚਾਲ ਵਾਲੀ ਜਿਹੜੀ ਸਟੇਟ ਗਿਣਿਆ ਜਾਂਦਾ, ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਭੁਚਾਲ ਆਉਂਦੇ ਆ ਪਰ ਮੋਸਟਲੀ ਜਿਹੜੇ ਭੁਚਾਲ ਆ ਉਹ ਬੇ ਏਰੀਏ ਜਾਂ ਲਾਸ ਐਂਜਲਸ ਦੇ ਵਿੱਚ ਆਉਂਦੇ ਆ। ਸਰੋਤਿਆਂ ਨੂੰ ਯਾਦ ਹੋਊਗਾ 1989 ਚ ਬੇ ਏਰੀਏ 'ਚ ਭੁਚਾਲ ਆਇਆ ਸੀ ਓਕਲੈਂਡ 'ਚ, ਜਦੋਂ ਇੱਕ ਬ੍ਰਿਜ ਵੀ ਉੱਪਰਲਾ ਜਿਹੜਾ ਸੀਗਾ ਉਹ ਟੁੱਟ ਗਿਆ ਸੀ, ਕਾਫੀ ਲੋਕਾਂ ਦੀਆਂ ਮੌਤਾਂ ਹੋਈਆਂ ਸੀਗੀਆਂ। ਤੇ ਇਸੇ ਤਰ੍ਹਾਂ ਨਾਰਥ ਰਿਜ ਲਾਸ ਐਂਜਲਸ ਦੇ ਵਿੱਚ ਵੀ ਬੜਾ ਖਤਰਨਾਕ ਭੁਚਾਲ ਆਇਆ ਸੀਗਾ, ਉਹਦੇ ਨਾਲ ਵੀ ਬਹੁਤ ਜ਼ਿਆਦਾ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਜੀ, ਸੋ ਹਰਜੋਤ ਸਿੰਘ, ਜਿਹੜਾ ਤੁਸੀਂ ਫਰਨ ਬ੍ਰਿਜ ਦੀ ਗੱਲ ਕਰ ਰਹੇ ਆ, ਕਹਿੰਦੇ ਵੀ ਫਰਨਡੇਲ ਦੇ ਵਿੱਚ ਜਾਣ ਦੇ 2 ਹੀ ਰਸਤਿਆਂ ਦੇ ਵਿੱਚੋਂ ਇੱਕ ਰਸਤਾ ਇਹ ਸੀਗਾ। ਸੋ ਇਹ ਹੁਣ ਆਪਣੀਆਂ ਜਿਹੜਾ ਨਾਲ ਜ਼ਮੀਨ ਦੇ ਜੁੜਿਆ ਹੁੰਦਾ ਹੈ, ਜਿੱਥੋਂ ਸ਼ੁਰੂ ਹੁੰਦਾ ਹੈ ਜਿੱਥੇ ਖਤਮ ਹੁੰਦਾ, ਦੋਨੋਂ ਪਾਸੋਂ ਵੱਡੀਆਂ ਤਰੇੜਾਂ ਜਿਹੜੀਆਂ ਉੱਥੇ ਹਨ। ਸੋ ਫਰਨਡੇਲ ਦੇ ਲਈ ਇਨਗ੍ਰੈਸ ਐਗ੍ਰੈਸ ਦੇ ਲਈ ਹੁਣ ਇੱਕ ਹੀ ਰਾਹ ਜਿਹੜਾ ਰਹਿ ਗਿਆ, ਜਿਹੜਾ ਕਿ ਬਹੁਤ ਖਤਰਨਾਕ ਚੀਜ਼ ਮੰਨੀ ਜਾਂਦੀ ਹੈਗੀ ਆ। ਸੋ ਭਾਈ ਹੋਪਫੁਲੀ ਜਿਹੜਾ ਉਹ ਆਫਟਰ ਸ਼ੌਕਸ ਜਿਹੜੇ ਉਹ ਬਹੁਤੇ ਹੋਰ ਨਾ ਹੋਣ, ਪਰ 6.4 ਤੀਬਰਤਾ ਦਾ ਜਿਹੜਾ ਇਹ ਹਰਜੋਤ ਸਿੰਘ ਜੀ ਭੁਚਾਲ ਆ, ਇਹਨੇ ਜ਼ਰੂਰ ਸਾਰਿਆਂ ਨੂੰ ਜਿਹੜਾ ਆ ਹਿਲਾ ਕੇ ਹੀ ਰੱਖ ਦਿੱਤਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ, US ਸੈਨੇਟ ਦੇ ਵਿੱਚ ਗਵਰਨਮੈਂਟ ਫੰਡ ਕਰਨ ਦੇ ਲਈ ਜਿਹੜਾ ਬਿੱਲ ਆ ਉਹ ਪੇਸ਼ ਕੀਤਾ ਜਾਵੇਗਾ ਤੇ ਉਸ ਦੇ ਉੱਤੇ ਕਹਿੰਦੇ ਵੀ ਡਿਬੇਟ ਹੋਵੇਗੀ। 1.6 ਟ੍ਰਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਜਿਹੜਾ ਫੰਡਿੰਗ ਬਿੱਲ ਆ ਅਗਲੇ ਸਾਲ ਦੇ ਲਈ ਰਿਲੀਜ਼ ਜਿਹੜਾ ਉਹ ਕੀਤਾ ਗਿਆ ਆ ਤੇ ਡੈਮੋਕ੍ਰੇਟਸ ਤੇ ਰਿਪਬਲਿਕਨਸ ਕਹਿੰਦੇ US ਕਾਂਗਰਸ ਦੇ ਵਿੱਚ ਇਸ ਫੰਡਿੰਗ ਬਿੱਲ ਦੇ ਉੱਤੇ ਉਹ ਪਾਸ ਕਰਨ ਦੇ ਲਈ ਭੱਜ ਦੌੜ ਜਿਹੜੀ ਉਹ ਚਲਾ ਰਹੇ ਆ। ਇਸੇ ਦੇ ਵਿੱਚ ਰਿਕਾਰਡ ਤੋੜ ਮਿਲਟਰੀ ਸਪੈਂਡਿੰਗ 800 ਕਿੰਨੇ ਬਿਲੀਅਨ ਡਾਲਰ ਦੀ ਜਿਹੜੀ ਆ ਉਹ ਇਸ ਦੇ ਵਿੱਚ ਐਡ ਹੋਊਗੀ। ਫਰਾਈਡੇ ਤੱਕ ਜਿਹੜੇ ਟੈਂਪਰੇਰੀ ਫੰਡਿੰਗ ਸਰਕਾਰ ਦੇ ਕੋਲ ਮੌਜੂਦ ਆ, ਜੇ ਉਸ ਤੋਂ ਪਹਿਲਾਂ ਫੰਡਿੰਗ ਨਹੀਂ ਹੁੰਦੀ ਤਾਂ ਫਿਰ ਗਵਰਨਮੈਂਟ ਸ਼ਟਡਾਊਨ ਹੋਣ ਦੀਆਂ ਕਿਆਸਰਾਈਆਂ ਵੀ ਹੋ ਸਕਦੀਆਂ ਨੇ। ਸੋ ਇਹ ਜਿਹੜਾ ਓਮਨੀ ਬੱਸ ਬਿੱਲ ਕਰਕੇ ਜਿਹੜਾ ਇਸ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਈ ਚੀਜ਼ਾਂ ਉਸ ਦੇ ਵਿੱਚ ਐਡ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੈ। 4155 ਪੇਜਾਂ ਦਾ ਜਿਹੜਾ ਇਹ ਬਿੱਲ ਸੈਨੇਟ ਤੇ ਹਾਊਸ ਰਿਪਰੈਜ਼ੈਂਟੇਟਿਵ ਲੀਡਰਸ ਇਸ ਨੂੰ ਪਾਸ ਜਿਹੜਾ ਉਹ ਕਰਨਾ ਚਾਹੁੰਦੇ ਨੇ ਤਾਂ ਜੋ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਤੱਕ ਇਸ ਵੀਕ ਦੇ ਅਖੀਰ ਤੱਕ ਪਹੁੰਚ ਜਾਵੇ, ਤਾਂ ਜੋ ਸਰਕਾਰ ਦੀਆਂ ਗਤੀਵਿਧੀਆਂ ਐਕਟੀਵਿਟੀਜ਼ ਆ ਉਸ ਦੇ ਵਿੱਚ ਕੋਈ ਰੁਕਾਵਟ ਨਾ ਆਵੇ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਜਿਹੜੇ ਉਹ ਕਹਿੰਦੇ ਵੀ ਆਪਾਂ ਇਸ ਪ੍ਰੋਸੈਸ ਨੂੰ ਅੱਜ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ। ਕਹਿੰਦੇ ਵੀ ਪ੍ਰੋਸੀਜਰਲ ਸਟੈਪ ਹਨ, ਸੋ ਅੱਜ ਇਸ ਦੇ ਉੱਤੇ ਜਿਹੜੀ ਉਹ ਨਹੀਂ ਹੋਊਗੀ ਵੋਟਿੰਗ, ਪਰ ਹੋਪਫੁਲੀ ਲੱਗਦਾ ਹੈ ਵੀ ਕੱਲ ਤੱਕ ਇਸ ਦੇ ਉੱਤੇ ਵੋਟ ਕਰਵਾਈ ਜਾ ਸਕਦੀ ਹੈਗੀ ਆ। ਇਸੇ ਬਿੱਲ ਦੇ ਵਿੱਚ ਜਿੱਦਾਂ ਕਿਹਾ ਵੀ 800 ਤੋਂ ਪਲੱਸ ਬਿਲੀਅਨ ਡਾਲਰ ਦੀ ਜਿਹੜੀ ਮਿਲਟਰੀ ਫੰਡਿੰਗ, ਇਸ ਦੇ ਨਾਲ 44.9 ਬਿਲੀਅਨ ਡਾਲਰ ਦੀ ਐਮਰਜੈਂਸੀ ਅਸਿਸਟੈਂਸ ਯੂਕਰੇਨ ਤੇ ਨਾਟੋ ਦੇ ਲਈ, 40 ਬਿਲੀਅਨ ਡਾਲਰ ਦੀ ਜਿਹੜੀ ਹੋਰ ਫੰਡਿੰਗ US ਦੇ ਵਿੱਚ ਜਿਹੜੇ ਨੈਚੁਰਲ ਡਿਜ਼ਾਸਟਰ ਤੇ ਹੋਰ
ਚੀਜ਼ਾਂ ਤੋਂ ਪ੍ਰਭਾਵਿਤ ਨੇ ਇਹਨਾਂ ਲੋਕਲ ਕਮਿਊਨਿਟੀਜ਼ ਦੇ ਲਈ ਉਹਦੀ ਵਿੱਚ ਜਿਹੜੀ ਫੰਡਿੰਗ ਆ ਉਹ ਰੱਖੀ ਗਈ ਹੈਗੀ ਆ। ਸੋ ਇਹ ਹੁਣ ਦੇਖੋ ਕੀ ਹੁੰਦਾ ਆ। ਉਹ ਆਉਣ ਵਾਲੇ ਜਿਹੜੀ ਅੱਜ ਦੇ ਕੱਲ੍ਹ ਦੇ ਪ੍ਰੋਸੈਸ ਦੇ ਵਿੱਚ ਲੱਗਦਾ ਵੀ ਇਸ ਦੇ ਵਿੱਚ ਤਬਦੀਲੀਆਂ ਚੇਂਜਿਸ ਵੀ ਜਿਹੜੀਆਂ ਆ ਉਹ ਕੀਤੀਆਂ ਜਾ ਸਕਦੀਆਂ, ਜਿੱਥੇ ਕੁਛ ਐਡ ਕੀਤਾ ਜਾ ਸਕਦਾ ਹੈ ਤੇ ਜਿੱਥੇ ਕੁਛ ਕੱਢਿਆ ਵੀ ਜਿਹੜਾ ਉਹ ਜਾਊਗਾ। ਪਰ ਇਹ ਚਾਹੁੰਦੇ ਨੇ ਵੀ ਸ਼ੁੱਕਰਵਾਰ ਤੋਂ ਪਹਿਲਾਂ ਇਹ 1.7 ਟ੍ਰਿਲੀਅਨ ਦੀ ਲਾਗਤ ਵਾਲਾ ਜਿਹੜੀ ਗਵਰਨਮੈਂਟ ਫੰਡਿੰਗ ਦਾ ਇਹ ਬਿੱਲ ਆ ਉਹ ਪਾਸ ਹੋ ਜਾਵੇ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਸ ਬਿੱਲ ਦੇ ਵਿੱਚ ਫਾਈਨਾਂਸ ਤੋਂ ਬਿਨਾਂ ਐਡ ਕੀਤੀਆਂ ਗਈਆਂ ਆ। ਗਵਰਨਮੈਂਟ ਓਨਡ ਇਕਵਿਪਮੈਂਟ ਜਾਂ ਵਹੀਕਲਸ ਦੇ ਵਿੱਚ ਟਿਕਟੌਕ ਨੂੰ ਬੈਨ ਕਰਨ ਦੀ ਗੱਲ ਕੀਤੀ ਗਈ ਹੈਗੀ ਆ ਵੀ ਜਿਹੜੀਆਂ ਗਵਰਨਮੈਂਟ ਦੀਆਂ ਕਾਰਾਂ ਹੋਊਗੀਆਂ, ਗਵਰਨਮੈਂਟ ਦੇ EMPLOYEE ਯੂਜ਼ ਕਰਦੇ ਆ, ਉਹ ਟਿਕਟੌਕ ਨਹੀਂ ਯੂਜ਼ ਕਰ ਸਕਦੇ ਫੋਨਸ ਦੇ ਵਿੱਚ ਫੋਨਸ ਦੇ ਵਿੱਚ ਇਕਵਿਪਮੈਂਟ ਦੇ ਵਿੱਚ। ਸੋ ਇਸੇ ਤਰ੍ਹਾਂ US ਲਾ ਮੇਕਰਸ ਨੇ ਇਲੈਕਸ਼ਨ ਨੂੰ ਲੈ ਕੇ ਤਾਂ ਕਿ ਜਿਹੜਾ ਜਨਵਰੀ 6 ਵਾਲਾ ਜਿਹੜਾ ਇੰਸੀਡੈਂਟ ਹੋਇਆ ਸੀ ਪਿਛਲੀ ਵਾਰੀ ਉਹ ਦੁਬਾਰਾ ਕੀ ਨਾ ਵਾਪਰੇ, ਤੇ ਉਹਦੇ ਵਿੱਚ ਵੀ ਜਿਹੜੀਆਂ ਇਲੈਕਸ਼ਨ ਸਰਟੀਫਿਕੇਸ਼ਨ ਇਲੈਕਟਰਲ ਕਾਊਂਟ ਐਕਟ ਇੱਕ ਲੈ ਕੇ ਆ ਰਹੇ ਆ ਬਾਈ ਪਾਰਟੀਸਨ, ਜਿਹਦੇ ਰਾਹੀਂ ਇਹ ਮੇਕ ਸ਼ੋਰ ਕੀਤਾ ਜਾਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਚੀਜ਼ ਨਾ ਵਾਪਰੇ ਜੋ US ਦੀ ਕੈਪੀਟਲ ਦੇ ਵਿੱਚ ਪਿਛਲੇ ਸਮੇਂ ਵਾਪਰੀ ਸੀਗੀ। ਤੇ ਯੂਕਰੇਨ ਦਾ ਤੁਸੀਂ ਦੱਸੇ ਦਿੱਤਾ ਵੀ $49 ਬਿਲੀਅਨ ਜਿਹੜਾ ਆ ਯੂਕਰੇਨ ਨੂੰ ਦਿੱਤਾ ਜਾਊਗਾ ਐਮਰਜੈਂਸੀ ਅਸਿਸਟੈਂਸ। ਇਸ ਤੋਂ ਪਹਿਲਾਂ ਕਾਫੀ ਬਿਲੀਅਨਸ ਆਫ ਡਾਲਰ ਯੂਕਰੇਨ ਨੂੰ ਜਾ ਚੁੱਕੇ ਆ। ਨਾਟੋ ਐਲਾਈਜ਼ ਨੂੰ $40.6 ਬਿਲੀਅਨ US ਵੱਲੋਂ ਦਿੱਤਾ ਜਾਊਗਾ ਨੈਚੁਰਲ ਡਿਜ਼ਾਸਟਰ ਤੇ ਹੋਰ ਮੈਟਰਸ ਨੂੰ ਕਵਰ ਕਰਨ ਦੇ ਲਈ। ਯੂਕਰੇਨ ਨੂੰ ਜਿਹੜਾ ਫੰਡ ਦਿੱਤਾ ਜਾਊਗਾ ਉਹ ਮਿਲਟਰੀ ਟ੍ਰੇਨਿੰਗ ਦੇ ਲਈ, ਇਕਵਿਪਮੈਂਟ, ਲੌਜਿਸਟਿਕ, ਇੰਟੈਲੀਜੈਂਸ ਸਪੋਰਟ, ਇਹ ਸਾਰਿਆਂ ਕਾਸੇ ਲਈ ਵਰਤਿਆ ਜਾਊਗਾ। ਤੇ ਇੱਕ ਪਾਸੇ ਰਸ਼ੀਆ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਇਹ ਵੀ ਕਹਿ ਰਿਹਾ ਆ ਵੀ ਜੇ ਸਾਨੂੰ ਨਿਊਕਲੀਅਰ ਵੈਪਨ ਵਰਤਣਾ ਪਿਆ ਯੂਕਰੇਨ ਦੇ ਵਿੱਚ ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਪਿਛਲੇ ਸਾਲ $740 ਬਿਲੀਅਨ ਦਾ ਬਜਟ ਸੀਗਾ ਮਿਲਟਰੀ ਸਪੈਂਡਿੰਗ ਦਾ, ਹੁਣ ਉਸ ਨੂੰ ਵਧਾ ਕੇ $858 ਬਿਲੀਅਨ ਜਿਹੜਾ ਆ ਉਹ ਕਰ ਦਿੱਤਾ ਗਿਆ ਹੈਗਾ। ਤੇ ਇਸ ਜਿਹੜਾ ਬਿੱਲ ਹੈਗਾ ਇਹ ਮੇਜਰ ਦੇ ਵਿੱਚ ਡ੍ਰੀਮਰਸ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਵਾਲੀ ਗੱਲਬਾਤ ਕੋਈ ਨਹੀਂ ਹੈ। ਸੋ ਇਹ ਆ ਵੀ ਇਹ ਮਾਮਲਾ ਜਿਹੜਾ ਆ ਇਮੀਗ੍ਰੇਸ਼ਨ ਵਾਲਾ ਲਟਕਦਾ ਹੀ ਰਹਿੰਦਾ ਹੈਗਾ ਆ। ਸਿਰਫ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਮੁੱਦਾ ਦੋਨਾਂ ਪਾਰਟੀਆਂ ਨੇ ਇਹ ਬਣਾ ਕੇ ਰੱਖਿਆ ਹੋਇਆ ਤੇ ਮੈਨੂੰ ਲੱਗਦਾ ਨਹੀਂ ਕੁਛ ਵੀ ਇਹਦੇ ਉੱਤੇ ਕਰਨਗੇ। ਤੇ ਕੈਨਵਸ ਇੰਡਸਟਰੀ ਨੂੰ ਵੀ ਕਹਿੰਦੇ ਵੀ ਇਹਦੇ ਵਿੱਚ ਹਾਰ ਹੋਈ ਹੈਗੀ ਆ ਕਿਉਂਕਿ ਇੱਕ ਬੈਂਕਿੰਗ ਰੈਗੂਲੇਸ਼ਨਸ ਜਿਹੜੀਆਂ ਸੀਗੀਆਂ ਫॉर ਲੀਗਲ ਮਰਵਾਨਾ ਕੰਪਨੀਆਂ ਦੇ ਲਈ ਉਸ ਨੂੰ ਐਕਸਕਲੂਡ ਕਰ ਦਿੱਤਾ ਗਿਆ ਹੈਗਾ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਹ ਚੱਲ ਰਿਹਾ ਹੈਗਾ, ਕਾਫੀ ਲੰਮਾ ਚੌੜਾ ਬਿੱਲ ਜਿਹੜਾ ਹੈਗਾ ਆ। ਪਰ ਐਮਰਜੈਂਸੀ ਫੰਡਿੰਗ ਹੁਣ ਦੇਖੋ ਹੋਣ ਦੇ ਵਿੱਚ ਕੀ ਹੁੰਦਾ ਆ। ਲਾਸਟ ਟਾਈਮ ਗਵਰਨਮੈਂਟ ਸ਼ਟਡਾਊਨ ਓਬਾਮਾ ਕਾਰਜਕਾਲ ਦੇ ਦੌਰਾਨ ਹੋਈ ਸੀ, ਮਹੀਨੇ ਤੋਂ ਵੀ ਵੱਧ 1.5 ਮਹੀਨਾ ਮਿਲਦਾ ਉਦੋਂ ਗਵਰਨਮੈਂਟ ਸ਼ਟਡਾਊਨ ਰਹੀ ਸੀ। ਇਹੀ ਵਕਤ ਸੀਗੇ ਸਿਆਲਾਂ ਦੇ, ਤੇ ਉਦੋਂ ਮਿਲੀਅਨਸ ਆਫ ਫੈਡਰਲ EMPLOYEES ਉਹਨਾਂ ਨੂੰ ਫਰਲੋ ਕੀਤਾ ਜਾਂਦਾ ਹੈ ਜਦੋਂ ਇੱਦਾਂ ਜੇ ਗਵਰਨਮੈਂਟ ਸ਼ਟਡਾਊਨ ਉਹ ਹੋ ਜਾਂਦੀ ਆ। ਕਾਂਟਰੈਕਟਰਸ ਅੱਗੇ ਉਹਨਾਂ ਦੇ ਨਾਲ ਸਬ ਕਾਂਟਰੈਕਟਰਸ ਦੀਆਂ ਸਿੱਧੇ ਤੌਰ ਦੇ ਉੱਤੇ ਫੈਡਰਲ ਜੌਬਸ ਜਿਹੜੀਆਂ ਕਰ ਰਹੇ ਲੋਕ ਆ ਉਹਨਾਂ ਨੂੰ ਫਿਰ ਘਰੇ ਓਨੇ ਚਿਰ ਦੇ ਲਈ ਬਿਠਾ ਦਿੱਤਾ ਜਾਂਦਾ ਵੀ ਭਾਈ ਹੈ ਨਹੀਂ ਸਾਡੇ ਕੋਲ ਰਾਸ਼ੀ ਤੁਹਾਨੂੰ ਜਿਹੜੀ ਉਹ ਦੇਣ ਦੇ ਲਈ, ਆਰਾਮ ਕਰੋ, ਜਦੋਂ ਆਈ ਤੇ ਫਿਰ ਆਪਾਂ ਤੁਹਾਨੂੰ ਦੁਬਾਰਾ ਸੱਦਾਂਗੇ। ਸੋ ਉਹਦੇ ਨਾਲ ਤੁਸੀਂ ਦੇਖੋ ਵੀ ਜਿਹੜੇ ਸਟੇਟ ਦੀ ਅਨਇੰਪਲੋਇਮੈਂਟ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਓਬਵੀਅਸ ਜੀ ਗੱਲ ਆ ਵੀ ਅਸਰ ਵੀ ਜਿਹੜਾ ਹੈ ਹਰਜੋਤ ਸਿੰਘ ਜੀ ਪੈਣਾ ਹੈ, ਤੇ ਕਈ ਕੁਛ ਜਿਹੜਾ ਆ ਇਹ ਚੱਲੇਗਾ। ਸੋ ਦੇਖੋ ਕੀ ਕਰਦੇ ਨੇ ਹੁਣ ਲੀਡਰਸ, ਕੀ ਕਰਦੇ ਨੇ, ਲੋਕਾਂ ਦਾ ਤਰਾਹ ਕੱਢਦੇ ਆ ਜਾਂ ਕੋਈ ਇਹ ਰਾਹ ਜਿਹੜਾ ਇਸ ਦੇ ਵਿੱਚ ਲੱਭਦੇ ਆ। ਇੱਕ ਬ੍ਰੇਕ ਦਾ ਵਕਤ ਹੋ ਗਿਆ ਹਰਜੋਤ ਸਿੰਘ ਜੀ, ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਹੋਰ ਗੱਲਾਂ ਬਾਤਾਂ, ਹੋਰ ਖਬਰਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਕਹਿੰਦੇ ਵੀ ਪਿਛਲੇ ਦਿਨਾਂ ਦੇ ਵਿੱਚ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ 9 ਦੇ ਕਰੀਬ ਜਿਹੜੇ ਕੈਲੀਫੋਰਨੀਆ ਦੇ ਕਈ ਮੋਟਰਸਾਈਕਲ ਕਲੱਬ ਆ ਜਿਨ੍ਹਾਂ 'ਚ ਆਪਣੇ ਸਿੱਖ ਨੌਜਵਾਨ ਹੈਗੇ ਆ, ਉਹਨਾਂ ਨੇ ਮੀਟਿੰਗ ਕੀਤੀ ਆ ਤੇ ਉਹਦੇ 'ਚ ਇਹ ਕਿਹਾ ਆ ਵੀ ਸਾਰੇ ਜਾਣੇ ਰਲ ਕੇ ਇੱਕ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੇ ਲਈ ਜੋ ਸਟੇਟ ਆ ਉਹ ਕੋਰਟ ਦੇ ਵਿੱਚ ਤੁਹਾਨੂੰ ਲੜਾਈ ਲੜਨੀ ਪੈਣੀ ਆ ਤੇ ਇਕੱਠੇ ਹੋ ਕੇ ਉਹ ਸਾਰੇ ਲੜਨਗੇ। ਪਹਿਲਾਂ ਇਹ ਆਪਾਂ ਦੇਖਿਆ ਹੀ ਆ ਵੀ ਹੋਰ ਮੁਲਕਾਂ 'ਚ ਵੀ, ਪਹਿਲਾਂ ਇੰਗਲੈਂਡ 'ਚ ਵੈਨਕੂਵਰ ਇਹ ਲੜਾਈ ਲੜੀ, ਫੇਰ ਹੀ ਉਹਨਾਂ ਨੂੰ ਹੱਕ ਮਿਲਿਆ ਹੈਗਾ। ਸੋ ਇਹ ਵਧੀਆ ਗੱਲ ਹੈਗੀ ਆ। ਜੇ ਜਿੰਨੇ ਵੀ ਮੋਟਰਸਾਈਕਲ ਕਲੱਬਾਂ ਵਾਲੇ ਸੁਣਦੇ ਆ, ਤੁਹਾਨੂੰ ਕਿਸੇ ਤਰ੍ਹਾਂ ਦੀ ਰੇਡੀਓ ਦੇ ਉੱਤੇ ਅਨਾਉਂਸਮੈਂਟ ਦੀ ਜ਼ਰੂਰਤ ਹੋਈ ਜਾਂ ਉਹ ਆਪਾਂ ਪੂਰਾ ਤੁਹਾਡਾ ਸਾਥ ਦੇਵਾਂਗੇ। ਬਾਕੀ ਜਿੰਨੀਆਂ ਵੀ ਆਪਣੀਆਂ ਪੰਜਾਬੀ ਆਰਗੇਨਾਈਜੇਸ਼ਨਸ ਹੈਗੀਆਂ, ਗੁਰੂ ਘਰ ਆ, ਸਾਰਿਆਂ ਨੂੰ ਇਸ ਲੜਾਈ ਲਈ ਲੜਨਾ ਪੈਣਾ ਆ। ਇਹ ਜਿਹੜੀ ਦਸਤਾਰ ਦੀ ਲੜਾਈ ਹੈ ਬਹੁਤ ਲੰਮੀ ਲੜਾਈ ਆ। ਕੰਮ ਤੋਂ ਲੈ ਕੇ ਇੰਗਲੈਂਡ ਤੋਂ ਸ਼ੁਰੂ ਹੋਈ, ਪਹਿਲਾਂ ਦਸਤਾਰ ਸਜਾ ਕੇ ਕੰਮ ਨਹੀਂ ਕਰ ਦਿੰਦੇ ਸੀ ਤੇ ਜਦੋਂ ਤੁਸੀਂ ਹੱਕ ਲਈ ਲੜਦੇ ਆ ਫੇਰ ਇਹ ਮਿਲਦੇ ਆ, ਨਹੀਂ ਤੁਹਾਨੂੰ ਕਿਸੇ ਨੇ ਤੁਹਾਡੀ ਝੋਲੇ 'ਚ ਨਹੀਂ ਆ ਕੇ ਪਾਣੇ ਹੈਗੇ। ਸੋ ਵਧੀਆ ਗੱਲ ਆ, ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਇਹ ਲੜਾਈ ਲੜਨੀ ਚਾਹੀਦੀ ਆ ਤਾਂ ਕਿ ਦਸਤਾਰ ਸਜਾ ਕੇ ਤੁਸੀਂ ਜਿਹੜਾ ਮੋਟਰਸਾਈਕਲ ਚਲਾ ਸਕੋ। ਜੀ ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵੈਲਸ ਫਾਰਗੋ ਨੂੰ $3.7 ਬਿਲੀਅਨ ਦਾ ਜੁਰਮਾਨਾ ਹੋਇਆ ਆ ਤੇ ਕਹਿੰਦੇ ਵੀ ਵੈਲਸ ਫਾਰਗੋ ਇਹ ਹੁਣ ਜੁਰਮਾਨਾ ਭਰੇਗੀ ਵਾਈਡ ਸਪਰੈਡ ਮਿਸਮੈਨੇਜਮੈਂਟ, ਵੀ ਸਹੀ ਢੰਗ ਦੇ ਨਾਲ ਚੀਜ਼ਾਂ ਨੂੰ ਉਹਨਾਂ ਨੇ ਸਾਂਭ ਕੇ ਜਿਹੜਾ ਉਹ ਨਹੀਂ ਰੱਖਿਆ, ਨਹੀਂ ਜਿਹੜਾ ਉਸ ਨੂੰ ਚੱਜ ਦੇ ਨਾਲ ਚਲਾਇਆ ਹੈਗਾ। ਇੱਕ ਵਾਚ ਡੌਗ ਜਿਹੜੀ ਆ ਉਹਨਾਂ ਨੇ ਇਹ ਜਿਹੜੀਆਂ ਮਿਸਮੈਨੇਜਮੈਂਟ ਆ ਉਹ ਦੇਖੀਆਂ ਕਾਰ ਲੋਨ, ਮਾਰਗੇਜਿਸ ਤੇ ਬੈਂਕ ਅਕਾਊਂਟਸ ਦੇ ਵਿੱਚ। ਇਹ ਉਹੀ ਹਰਜੋਤ ਸਿੰਘ ਜੀ ਬੈਂਕ ਆ ਜਿਹਨੇ ਪਿਛਲੇ ਵਾਰੀ ਅਮਰੀਕਾ ਨੂੰ ਰਿਸੈਸ਼ਨ ਦੇ ਵਿੱਚ ਧੱਕਿਆ ਸੀਗਾ ਗਲਤ ਲੋਨਸ ਕਰਕੇ, ਤੇ ਇੱਕ ਵਾਰੀ ਫੇਰ ਲੋਨਸ, ਮਾਰਗੇਜਿਸ ਤੇ ਬੈਂਕ ਅਕਾਊਂਟਸ ਨੂੰ ਲੈ ਕੇ ਇਹੀ ਚੀਜ਼ ਸਾਹਮਣੇ ਆਈ ਆ। US ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਉਹਨਾਂ ਦੇ ਦੁਆਰਾ ਇਹ ਜਿਹੜੀ ਸਿਵਲ ਪੈਨਲਟੀ ਆ ਉਹ ਲਾਈ ਗਈ ਆ। ਹੁਣ ਤੱਕ ਦੀ ਇਹ ਸਭ ਤੋਂ ਵੱਡੀ ਸਿਵਲ ਪੈਨਲਟੀ ਜਿਹੜੀ ਉਹ ਦੇਖੀ ਗਈ ਆ। $3.7 ਬਿਲੀਅਨ ਦੀ ਜਿਹੜੀ ਸੈਟਲਮੈਂਟ ਦੇ ਲਈ ਇਹ ਹੁਣ ਮੰਨੇ ਆ। ਇਸ ਕੰਜ਼ਿਊਮਰ ਵਾਚਡੌਗ ਨੇ ਇਹ ਕਿਹਾ ਆ ਵੀ 1.7 ਦੀ ਸਿਵਲ ਪੈਨਲਟੀ ਤੇ $2 ਬਿਲੀਅਨ ਉਹਨਾਂ 16 ਮਿਲੀਅਨ ਕੰਜ਼ਿਊਮਰਸ ਦੇ ਅਕਾਊਂਟਸ ਜਿਨ੍ਹਾਂ ਨੂੰ ਇਹ ਵਾਇਲੇਸ਼ਨਸ ਨੇ ਅਫੈਕਟ ਕੀਤਾ ਆ, ਉਹਨਾਂ ਨੂੰ ਰਿਡਰੈਸ ਕਰਨ ਦੇ ਲਈ ਜਿਹੜੇ ਉਹ ਵਰਤੇ ਜਾਣਗੇ। ਸੋ ਜਿਨ੍ਹਾਂ ਦੇ ਵੈਲਸ ਫਾਰਗੋ ਦੇ ਵਿੱਚ ਅਕਾਊਂਟਸ ਰਹੇ ਆ ਜਾਂ ਹੈਗੇ ਆ, ਉਹ ਭਾਈ ਚਿੱਠੀਆਂ ਦਾ ਧਿਆਨ ਜਿਹੜਾ ਹੁਣ ਰੱਖਿਓ। ਹੋ ਸਕਦਾ ਵੀ ਤੁਹਾਨੂੰ ਕੋਈ ਚੈੱਕ ਵਗੈਰਾ ਵੀ ਜਿਹੜਾ ਉਧਰੋਂ ਆ ਸਕੇ। ਸੋ ਚਾਹੇ ਤੁਸੀਂ ਆਟੋ ਲੋਨ ਕਰਾਇਆ, ਉਹਨਾਂ ਕੋਲ ਮਾਰਗੇਜਿਸ ਸੀਗੇ, ਕਈ ਕਾਰਾਂ ਨੂੰ ਕਹਿੰਦੇ ਵੀ ਉਹਨਾਂ ਨੇ ਧੱਕੇ ਦੇ ਨਾਲ ਗਲਤ ਢੰਗ ਦੇ ਨਾਲ ਰੀਪੋਸੈਸ ਜਿਹੜਾ ਉਹ ਕਰ ਲਿਆ। ਓਵਰਡਰਾਫਟ ਫੀਸ ਜਿਹੜੀ ਆ ਉਹ ਕਈਆਂ ਦੇ ਉੱਤੇ ਜਿਹੜੀ ਉਹ ਬਗੈਰ ਮਤਲਬ ਤੋਂ ਜਿਹੜੀ ਉਹ ਪਾਏ ਗਏ। ਸੋ ਵੈਲਸ ਫਾਰਗੋ ਦੇ ਕੰਮ ਕਰਨ ਦਾ ਢੰਗ ਅਜੇ ਵੀ ਉਸੇ ਤਰੀਕੇ ਦੇ ਨਾਲ ਹੀ ਹਰਜੋਤ ਸਿੰਘ ਜੀ ਚੱਲਦਾ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਜਿਹੜੇ ਬੈਂਕ ਆ ਉਹ ਕਰ ਰਹੇ ਹੋਣਗੇ ਤੇ ਕਿੱਦਾਂ ਇਹ ਇੱਕ ਬੈਂਕ ਆ ਤੇ ਬਾਹਰ ਉਹੀ ਚੀਜ਼ ਜਿਹੜੀ ਉਹ ਕਰਤਾ ਜਾ ਰਿਹਾ ਹੈਗਾ। ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਇਹਨਾਂ ਨੇ ਇਹ ਦੱਸਿਆ ਵੀ ਇਲੀਗਲ ਐਕਟੀਵਿਟੀ ਵੈਲਸ ਫਾਰਗੋ ਵਾਲੇ ਕਰਦੇ ਰਹੇ, ਬਾਰ-ਬਾਰ ਮਿਸ ਅਪਲਾਈਂਗ ਲੋਨ ਪੇਮੈਂਟਸ, ਕਿਸੇ ਨੂੰ ਪੇਮੈਂਟਾਂ ਲਾ ਦੇਣੀਆਂ, ਉਹ ਤੋਂ ਬਾਅਦ ਰੋਂਗਫੁਲੀ ਫੋਰਕਲੋਜ਼ ਕਰ ਦੇਣਾ ਘਰ, ਜਾਂ ਰੋਂਗਫੁਲੀ ਕਾਰ ਜਿਹੜੀ ਤੁਹਾਡੀ ਉਹ ਲੈ ਜਾਣੀ। ਰੋਹਿਤ ਚੋਪੜਾ ਇਹ CFPB ਦੇ ਡਾਇਰੈਕਟਰ ਆ, ਉਹਨਾਂ ਨੇ ਇਹ ਕਿਹਾ ਵੀ ਬਾਰ-ਬਾਰ ਇਹਨਾਂ ਨੇ ਵਾਇਲੇਸ਼ਨ ਕੀਤੀ ਆ ਲਾ ਦੀ, ਤੇ ਜਿਹਦੇ ਨਾਲ ਮਿਲੀਅਨਸ ਆਫ ਅਮਰੀਕਨ ਫੈਮਲੀਜ਼ ਨੂੰ ਅਸਰ ਪਿਆ। ਸੋ ਆਪਾਂ ਕੀ ਹੁੰਦਾ, ਆਪਾਂ ਵੀ ਦੇਖਦੇ ਹਾਂ ਆਪਣੇ ਬਿਜ਼ਨਸ ਵਿੱਚ ਵੀ ਬਹੁਤ ਵਾਰ, ਜੀ ਮੈਂ ਤਾਂ ਪੇਮੈਂਟ ਭੇਜਤੀ ਆ, ਜਾਈ ਜਾਂਦੀ ਆਟੋਮੈਟਿਕ, ਜਦੋਂ ਤੁਸੀਂ ਦੇਖਦੇ ਹੋ ਤਾਂ ਬੰਦ ਹੋਈ ਹੁੰਦੀ ਆ ਜਾਂ ਕਿਸੇ ਦੇ ਹੋਰ ਦੇ ਅਕਾਊਂਟ ਚਲ ਗਏ।
ਸੋ ਇਹ ਦੇਖਣਾ ਬਹੁਤ ਜ਼ਰੂਰੀ ਹੁੰਦਾ। ਜਦੋਂ ਤੁਹਾਨੂੰ ਮੰਥਲੀ ਤੁਹਾਡੀ ਬੈਂਕ ਦੀ ਸਟੇਟਮੈਂਟ ਆਉਂਦੀ ਆ ਨਾ, 10 ਕੁ ਮਿੰਟ ਕੱਢ ਕੇ ਜ਼ਰੂਰ ਚੈੱਕ ਕਰ ਲਿਆ ਕਰੋ ਵੀ ਕਿਹੜਾ ਪੈਸੇ ਕਿਹੜੀ ਜਗ੍ਹਾ ਸਹੀ ਪਹੁੰਚ ਗਏ ਆ ਜਾਂ ਨਹੀਂ ਹੈਗੇ। ਸੋ ਕਿਤੇ ਵੀ ਮਿਸਟੇਕ ਬਾਈ ਮਿਸਟੇਕ ਵੀ ਲੱਗ ਸਕਦੀ ਆ, ਕੋਈ ਨੋਇੰਗਲੀ ਵੀ ਹੋ ਸਕਦਾ ਆ। ਹੁਣ ਤੁਸੀਂ ਦੇਖ ਲਓ ਵੀ ਜੇ ਐਡੀ ਵੱਡੀ ਬੈਂਕ ਐਡਾ ਵੱਡਾ ਜਿਹੜਾ ਮਿਸਟੇਕਸ ਇੰਨੀਆਂ ਕਰ ਸਕਦੀ ਆ, ਤੇ ਜਿਹੜੇ ਛੋਟੇ ਛੋਟੇ ਬਿਜ਼ਨਸ ਆ ਉਹਨਾਂ 'ਚ ਤਾਂ ਕਿੰਨੀਆਂ ਹੋ ਸਕਦੀਆਂ। ਸੋ ਇਹ ਬਿਲਕੁਲ ਧਿਆਨ ਰੱਖਣ ਯੋਗ ਗੱਲ ਹੈਗੀ ਆ। ਤੇ ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪੋਸਟਲ ਸਰਵਿਸ 2026 ਦੇ ਵਿੱਚ ਆਪਣੇ ਜਿੰਨੇ ਵੀ ਟਰੱਕ ਹੈਗੇ ਆ ਉਹਨਾਂ ਨੂੰ ਇਲੈਕਟ੍ਰੀਫਾਈ ਕਰ ਦੋਗੇ, ਇਲੈਕਟ੍ਰਿਕ ਵਹੀਕਲਸ ਹੋਣਗੀਆਂ। 66,000 ਦੇ ਕਰੀਬ ਜਿਹੜੇ ਆਪਣੇ ਘਰਾਂ 'ਚ ਚਿੱਠੀਆਂ ਵੰਡਣ ਆਉਂਦੇ ਆ, ਪੋਸਟ ਆਫਿਸ ਦੇ, ਗਵਰਨਮੈਂਟ ਦੇ EMPLOYEES, ਛੋਟੇ ਛੋਟੇ ਟਰੱਕ ਜਿਹੜੇ ਉਹਨਾਂ ਦੇ ਕੋਲ ਹੁੰਦੇ ਆ, ਉਹ 66,000 ਦੇ ਕਰੀਬ ਇਲੈਕਟ੍ਰਿਕ ਫਲੀਟ ਬਣ ਜਾਣਗੇ 2026 ਤਾਈਂ। ਸੋ ਬਹੁਤ ਲਾਗੇ ਦਾ ਸਮਾਂ ਆ, ਸਿਰਫ 4 ਸਾਲਾਂ ਦੇ ਵਿੱਚ ਤੇ ਇਹ ਕਹਿੰਦੇ এনवायरमेंट ਦੇ ਲਈ ਬਹੁਤ ਵਧੀਆ ਹੋਊਗਾ। 60,000 ਦੇ ਕਰੀਬ ਪੋਸਟ ਆਫਿਸ ਵਾਲੇ ਵਹੀਕਲਸ ਬਾਈ ਕਰਨ ਜਾ ਰਹੇ ਆ, ਨੈਕਸਟ ਜਨਰੇਸ਼ਨ ਡਿਲੀਵਰੀ ਵਹੀਕਲਸ। ਇਹਨਾਂ ਨੇ ਕੰਟਰੈਕਟ ਕੀਤਾ ਹੈ ਓਸ਼ਕੋਸ਼ ਜਾਪਾਨ ਦੇ ਵਿੱਚ 45,000 ਇਲੈਕਟ੍ਰਿਕ ਵਹੀਕਲਸ ਜਿਹੜੀਆਂ ਆ। ਪੋਸਟ ਮਾਸਟਰ ਜਨਰਲ ਲੂਇਸ ਡਿਜੋਏ ਨੇ ਦੱਸਿਆ ਆ ਵੀ ਉਹ ਬਹੁਤ ਜਲਦੀ ਪਹੁੰਚ ਜਾਣਗੀਆਂ। ਉਹ ਤੋਂ ਬਾਅਦ ਫਿਰ 21,000 ਉਸ ਤੋਂ ਬਾਅਦ ਪਹੁੰਚਣਗੀਆਂ ਤੇ 9.6 ਬਿਲੀਅਨ ਡਾਲਰ ਇਹ ਜੋ ਛੋਟੇ ਟਰੱਕ ਆ ਉਹਨਾਂ ਦੇ ਖਰੀਦਣ ਦੇ ਉੱਤੇ ਪੋਸਟ ਆਫਿਸ ਵੱਲੋਂ ਲਾਇਆ ਜਾਊਗਾ। ਤੇ ਇਹਦੇ ਵਿੱਚ 3 ਬਿਲੀਅਨ ਡਾਲਰ ਉਹਨਾਂ ਨੂੰ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਅੰਡਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਜਿਹੜਾ ਪਾਸ ਕੀਤਾ ਉਹਦੇ ਵਿੱਚੋਂ ਮਿਲੂਗਾ। ਤੇ 1,06,000 ਜਿਹੜੀਆਂ ਉਹਨਾਂ ਦੀਆਂ ਵਹੀਕਲ ਆ 2028 ਤੱਕ ਉਹ ਬਾਈ ਕਰ ਲੈਣਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, 97 ਸਾਲਾਂ ਦੀ ਨਾਜ਼ੀ ਕੰਸੈਂਟਰੇਸ਼ਨ ਕੈਂਪ ਦੇ ਵਿੱਚ ਸਾਬਕਾ ਸਕੱਤਰ ਜਿਹੜੀ ਇੱਕ ਰਹੀ ਬੀਬੀ, ਉਸ ਨੂੰ ਜਰਮਨ ਦੀ ਅਦਾਲਤ ਨੇ ਜਿਹੜਾ ਕਨਵਿਕਟ ਕੀਤਾ ਹੈ, ਦੋਸ਼ੀ ਪਾਇਆ ਆ। ਕਹਿੰਦੀ ਵੀ ਇਹ 10,000 ਤੋਂ ਵੱਧ ਮੌਤਾਂ ਦੇ ਲਈ ਐਕਸੈਸਰੀ ਦੇ ਵਜੋਂ, ਯਾਨੀ ਕਿ ਮਦਦਗਾਰ ਦੇ ਵਜੋਂ ਮੰਨੀ ਗਈ ਹੈਗੀ ਆ। ਸੋ ਨਾਜ਼ੀ ਸਟਾਫਰਸ ਦੇ ਖਿਲਾਫ ਜਿਹੜੇ ਇਹ ਚੱਲ ਰਹੇ ਇੱਕ ਟ੍ਰਾਇਲਸ ਤਾਂ ਬੜੇ ਚਿਰ ਦੇ ਨਿਊਰਨਬਰਗ ਦੇ ਸ਼ੁਰੂ ਹੋਏ ਸੀ। ਉਹ ਅਜੇ ਤੱਕ ਵੀ ਕਈ ਲੋਕ ਆ ਉਹ ਬਚੇ ਸੀਗੇ, ਉਹਨਾਂ ਦੇ ਬਾਰੇ ਜਦੋਂ ਪਤਾ ਲੱਗਦਾ ਰਿਹਾ ਆ ਤੇ ਉਹਨਾਂ ਦੇ ਉੱਤੇ ਕੇਸ ਚੱਲਦੇ ਰਹੇ ਆ। ਸੋ ਹੁਣ 97 ਸਾਲਾਂ ਦੀ ਇਹ ਜਿਹੜੀ ਬੀਬੀ ਆ, ਇਸ ਨੂੰ 10,000 ਲੋਕਾਂ ਦੀ ਮੌਤ ਦੇ ਘਾਟ ਜਿਹੜਾ ਹਿਟਲਰ ਦੇ ਕਾਰਜਕਾਲ ਦੇ ਦੌਰਾਨ ਕੀਤਾ ਗਿਆ ਸੀਗਾ, ਉਸ ਦੇ ਐਕਸੈਸਰੀ ਦੇ ਵਜੋਂ ਕਨਵਿਕਟ ਜਿਹੜਾ ਉਹ ਕੀਤਾ ਗਿਆ। ਸੋ ਕਹਿੰਦੇ ਵਨ ਆਫ ਦਾ ਲਾਸਟ ਟ੍ਰਾਇਲ ਸੀਗੇ ਜਿਹੜੇ ਨਾਜ਼ੀ ਸਟਾਫਰਸ ਦੇ, ਜਿਹੜਾ ਉਲਟਾ ਇਮਗਾਰਡ ਫੋਰਕਨਰ ਕਰਕੇ ਜਿਹੜਾ ਇਸ ਦਾ ਨਾਮ ਆ ਬੀਬੀ ਦਾ। ਇਹ ਸਟੈਨੋਗ੍ਰਾਫਰ ਰਹੀ ਅਤੇ ਟਾਈਪਿਸਟ ਸੀਗੀ ਜਿਹੜੀ SS ਕਮਾਂਡਰ ਸਟਟਹਾਫ ਕੰਸੈਂਟਰੇਸ਼ਨ ਕੈਂਪ ਸੀਗਾ, ਜਿਹੜਾ ਪੋਲੈਂਡ ਦੇ ਵਿੱਚ ਜਿਹੜਾ ਨਾਜ਼ੀਜ਼ ਨੇ ਉਦੋਂ ਆਕੂਪਾਈ ਕਰਕੇ ਰੱਖਿਆ ਸੀਗਾ। ਕਹਿੰਦੇ ਵੀ ਇਸ ਕੈਂਪ ਦੇ ਵਿੱਚ 10,505 ਲੋਕਾਂ ਨੂੰ, ਜਿਊਜ਼ ਨੂੰ ਜਿਹੜਾ ਆ ਉਹ ਉੱਥੇ ਮਾਰਿਆ ਗਿਆ ਸੀਗਾ ਵਰਲਡ ਵਾਰ 2 ਦੇ ਜਿਹੜਾ ਉਹ ਦੌਰਾਨ। ਸੈਕਟਰੀ ਆਫ ਈਵਲ ਦੇ ਵਜੋਂ ਵੀ ਉੱਥੋਂ ਦੇ ਜਰਮਨ ਮੀਡੀਆ ਨੇ ਇਸ ਬੀਬੀ ਨੂੰ ਨਾਮ ਜਿਹੜਾ ਉਹ ਦਿੱਤਾ ਸੀਗਾ। 1943 ਤੋਂ ਲੈ ਕੇ 1945 ਤੱਕ ਇੱਥੇ ਜਿਹੜੇ ਆ ਹਰਜੋਤ ਸਿੰਘ ਜੀ ਕੰਸੈਂਟਰੇਸ਼ਨ ਕੈਂਪ ਦੇ ਵਿੱਚ ਜਿਊਜ਼ ਨੂੰ ਲਿਆ ਕੇ ਜਿਹੜੇ ਉਹ ਮਾਰਦੇ ਰਹੇ ਆ। ਸਟੈਨੋਗ੍ਰਾਫਰ ਤੇ ਟਾਈਪਿਸਟ ਨੂੰ ਵੀ ਹੁਣ 97 ਸਾਲ ਦੀ ਉਮਰ 'ਚ ਜਾ ਕੇ ਦੋਸ਼ੀ ਪਾਇਆ ਗਿਆ ਆ। ਜੀ ਟਰੱਕਰ ਵੀਰ ਖਾਸ ਕਰਕੇ ਜਾਂ ਜਿਹੜੇ ਸ਼ਿਕਾਗੋ ਏਰੀਏ ਦੇ ਵਿੱਚ ਆਪਣੇ ਪੰਜਾਬੀ ਸਰੋਤੇ ਰਹਿੰਦੇ ਆ, ਧਿਆਨ ਦੇ ਨਾਲ ਖਬਰ ਸੁਣਿਓ। ਕਹਿੰਦੇ ਵਿੰਟਰ ਸਟਾਰਮ ਇਸ ਕ੍ਰਿਸਮਸ ਤੋਂ ਪਹਿਲਾਂ ਕਾਫੀ ਵੱਡਾ ਉੱਥੇ ਪਹੁੰਚ ਰਿਹਾ ਸ਼ਿਕਾਗੋ ਏਰੀਏ ਦੇ ਵਿੱਚ। ਬਲੇਜ਼ਰ ਕੰਡੀਸ਼ਨਸ ਤੇ ਬਹੁਤ ਜ਼ਿਆਦਾ ਠੰਡ ਹੋਊਗੀ, ਹਵਾਵਾਂ ਵੀ ਬਹੁਤ ਜ਼ਿਆਦਾ ਤੇਜ਼ ਚੱਲਣਗੀਆਂ ਤੇ ਅੱਧੇ ਫੁੱਟ ਦੀ ਜਿਹੜੀ ਸਨੋ ਆ ਉੱਥੇ ਪੈਣੀ ਹੈਗੀ ਆ। ਸੋ ਜਿਹੜਾ ਵਰਸ ਕੰਡੀਸ਼ਨ ਆ ਉਹ ਵੀਰਵਾਰ ਨੂੰ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜੋ ਕਿ ਫਰਾਈਡੇ ਸ਼ਾਮ ਤੱਕ ਇਦਾਂ ਹੀ ਚੱਲਦਾ ਰਹੂਗਾ। ਉਹ ਤੋਂ ਬਾਅਦ ਫੁੱਲ ਫਲੈਜ ਬਲਿਜ਼ਰਡ ਪੋਸੀਬਲ ਹੈਗਾ ਆ ਤੇ ਜਿਹਦੇ ਨਾਲ ਟੈਂਪਰੇਚਰ ਬਹੁਤ ਜ਼ਿਆਦਾ ਡਾਊਨ ਹੋ ਜਾਊਗਾ। ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ ਆ। ਪੂਰੇ ਵੀਕਐਂਡ ਦੇ ਦੌਰਾਨ ਟੈਂਪਰੇਚਰ ਡਾਊਨ ਰਹੂਗਾ। ਜਿਹੜੀਆਂ ਹਵਾਵਾਂ ਆ 55 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲਦੀਆਂ ਰਹਿਣਗੀਆਂ ਤੇ ਜੋ ਰਿਵਰ ਆ ਉਹਨਾਂ ਦੇ ਵਿੱਚ ਤਾਂ ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਆਈਸ ਜਾਮ ਹੀ ਹੋਣਗੇ ਉਹ। ਸੋ ਬਹੁਤ ਠੰਡ ਹੋਊਗੀ, ਇੱਥੋਂ ਅੰਦਾਜ਼ਾ ਲਾ ਸਕਦੇ ਆ। ਸੋ ਜਿਹੜੇ ਸ਼ਿਕਾਗੋ ਏਰੀਏ ਵੱਲ ਜਾ ਰਹੇ ਆ ਜਾਂ ਟਰੱਕਰ ਉੱਧਰ ਆ ਜਾਂ ਜਿਹੜੇ ਲੋਕ ਰਹਿੰਦੇ ਹੈਗੇ ਆ, ਸੋ ਬੜੇ ਧਿਆਨ ਦੇ ਨਾਲ ਕ੍ਰਿਸਮਸ ਤੋਂ ਪਹਿਲਾਂ
ਜਿਹੜਾ ਇਹ 2-3 ਦਿਨ ਕਾਫੀ ਜਿਹੜਾ ਮੌਸਮ ਆ ਉਹ ਬੁਰਾ ਰਹਿਣਾ ਹੈਗਾ ਆ। ਈਸਟ ਕੋਸਟ ਦੇ ਵਿੱਚ ਜਿਹੜਾ ਜੇ ਦੱਸਦੇ ਜਾਈਏ ਕਹਿੰਦੇ ਵੀ ਕਾਫੀ ਸਟੇਟਸ ਇਸ ਬਲਿਜ਼ਰਡ ਦੇ ਅੰਡਰ ਆਉਣਗੀਆਂ। ਹਾਲਾਂਕਿ 102 ਮਿਲੀਅਨ ਅਮਰੀਕਨ ਕਹਿੰਦੇ ਵੀ ਛੁੱਟੀਆਂ ਦੇ ਵਿੱਚ ਟਰੈਵਲ ਕਰਨਗੇ। ਇਹ 2 ਮਿਲੀਅਨ ਜ਼ਿਆਦੇ ਆ, AAA ਮੋਟਰ ਕਲੱਬ ਵੱਲੋਂ ਇਹ ਦੱਸਿਆ ਗਿਆ ਆ। ਤੇ 108 ਮਿਲੀਅਨ ਜਿਹੜੇ ਲੋਕ ਆ ਉਹ ਘਰਾਂ ਤੋਂ ਬਾਹਰ ਨਿਕਲਣਗੇ। ਸੋ ਇਹ ਬਹੁਤ ਵੱਡੀ ਗਿਣਤੀ ਹੈ ਇਹ ਵੀ, ਕਿਉਂਕਿ ਹੁਣ ਜਿਹੜਾ ਕਰੋਨਾ ਵਾਲਾ ਥੋੜਾ ਡਰ ਆ ਉਹ ਘਟਿਆ ਹੈਗਾ। ਪਰ ਜਿਸ ਹਿਸਾਬ ਦੇ ਨਾਲ ਮੌਸਮ ਦੀ ਖਰਾਬੀ ਆ, ਇਹਦੇ ਨਾਲ ਕਾਫੀ ਜ਼ਿਆਦਾ ਖਾਸ ਕਰਕੇ 에ਅਰਪੋਰਟਸ ਦੇ ਉੱਤੇ ਜਿਹੜੀਆਂ ਫਲਾਈਟਸ ਆ ਡਿਲੇ ਹੋ ਜਾਣੀਆਂ। ਸ਼ਿਕਾਗੋ ਦੇ ਓਹੇਅਰ ਤੇ ਮਿਡਵੇ 에ਅਰਪੋਰਟਸ ਐਕਸਪੈਕਟ ਕਰ ਰਹੇ ਆ ਕਿ 29 ਲੱਖ ਲੋਕ ਬੁੱਧਵਾਰ ਤੋਂ ਲੈ ਕੇ ਸੋਮਵਾਰ ਤੱਕ ਜਿਹੜਾ ਆ ਉਹ ਟਰੈਵਲ ਕਰਨਗੇ 에ਅਰਪੋਰਟ ਦੇ ਰਾਹੀਂ। ਜੀ ਬਿਲਕੁਲ। ਸੋ ਕ੍ਰਿਸਮਸ ਦਾ ਇਹ ਜਿਹੜਾ ਵੀਕਐਂਡ ਆ ਤੇ ਕਹਿੰਦੇ ਵੀ ਆਰਟਿਕ ਏਅਰ ਜਿਹੜੀ ਕੈਨੇਡਾ ਤੋਂ ਆ ਉਹ ਸ਼ਿਫਟ ਹੋਈ ਆ ਥੱਲੇ ਵੱਲ ਨੂੰ, ਤੇ ਲਾਈਫ ਥ੍ਰੈਟਨਿੰਗ ਠੰਡ ਕਈ ਇਲਾਕਿਆਂ ਦੇ ਵਿੱਚ ਹੋਊਗੀ। ਜੇ ਤੁਹਾਡੇ ਕੋਲ ਗਰਮੈਸ਼ ਵਾਲੀ ਚੀਜ਼ ਨਹੀਂ ਹੈਗੀ ਤਾਂ ਮੌਤ ਹੋਣ ਦੀ ਸੰਭਾਵਨਾ ਵੀ ਉੱਥੇ ਤੁਹਾਡੀ ਬਣ ਸਕਦੀ ਆ। ਬਿਜਲੀ ਵੀ ਜਾ ਸਕਦੀ ਹੁੰਦੀ ਆ। ਐਕਸਕਿਊਜ਼ ਮੀ। ਇਹਦੇ ਵਿੱਚ ਜਿਹੜਾ ਕਹਿੰਦੇ ਵੀ ਆਪਣਾ ਪ੍ਰਬੰਧ ਜਿਹੜੇ ਆ ਉਹ ਵੱਧ ਤੋਂ ਵੱਧ ਕਰਕੇ ਰੱਖੋ। ਵੈਰੀ ਕੋਲਡ ਏਅਰ ਇੱਧਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਹੋਊਗੀ ਨਦਰਨ ਪਲੇਨਸ ਦੇ ਵਿੱਚ, ਜਿੱਦਾਂ ਤੁਸੀਂ ਸ਼ਿਕਾਗੋ ਇਲਾਕੇ ਦਾ ਦੱਸਿਆ ਜਾਂ ਉਸ ਦੇ ਨਾਲ ਲੱਗਦੇ ਹੋਰ ਸੂਬਿਆਂ ਦੇ ਵਿੱਚ ਹੋਰ ਸ਼ਹਿਰਾਂ 'ਚ ਵੀ ਇੱਦਾਂ ਹੀ ਠੰਡ ਦਾ ਪ੍ਰਕੋਪ ਜਿਹੜਾ ਉਹ ਜ਼ਿਆਦਾ ਰਹੇਗਾ। ਨੈਸ਼ਨਲ ਵੈਦਰ ਸਰਵਿਸ ਨੇ ਜਿਹੜਾ ਉਹ ਆਲਰੇਡੀ ਇਸ ਦੇ ਵਿੱਚ ਦੱਸਿਆ ਹੈਗਾ ਆ। ਸੋ ਭਾਈ ਤਿਆਰੀ ਰੱਖੋ। ਇਹ ਜਿਹੜਾ ਵੀਕ ਆ ਕਾਫੀ ਜ਼ਿਆਦਾ ਠੰਡ ਦੇ ਨਾਲ ਜਿਹੜਾ ਉਹ ਭਰਿਆ ਰਹਿਣ ਵਾਲਾ ਹੈਗਾ ਆ। ਤੇ ਅੱਜ ਆਪਾਂ ਹੈਲਥ ਇੰਸ਼ੋਰੈਂਸ ਦੀ ਮੈਡੀਕਲ ਦੀ ਵੀ ਗੱਲਬਾਤ ਕਰਨੀ ਹੈ ਜੀ। ਬਿਲਕੁਲ ਹਰਜੋਤ ਸਿੰਘ ਜੀ। ਸੋ ਦੱਸ ਜੀ ਵੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹਰਜੋਤ ਸਿੰਘ ਜੀ ਆਪਣੇ ਨਾਲ ਹਰ ਵਾਰੀ ਜੁੜ ਕੇ ਇਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਜਿਹੜੀਆਂ ਕਰਦੇ ਆ। ਕਵਰਡ ਕੈਲੀਫੋਰਨੀਆ ਦੇ ਜਿਹੜੀਆਂ ਹੁਣ ਨਵੀਆਂ ਐਪਲੀਕੇਸ਼ਨਸ ਦਾ ਵਕਤ ਜਿਹੜਾ ਇਸ ਦੇ ਵਿੱਚ ਚੱਲ ਰਿਹਾ, ਕੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਅਜੇ ਵੀ ਜਿਹੜੇ ਕੈਲੀਫੋਰਨੀਆ ਜਿਹੜੇ ਹੈਲਥ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਨੇ ਜਾਂ ਉਹ ਚਾਹੁੰਦੇ ਨੇ ਕੁਝ ਚੇਂਜਸ ਕਰਨਾ ਚਾਹੁੰਦੇ ਨੇ ਆਪਣੇ ਪਲਾਨਸ ਦੇ ਵਿੱਚ, ਕੀ ਉਹ ਅਜੇ ਵੀ ਕਰ ਸਕਦੇ ਨੇ? ਜੀ ਬਿਲਕੁਲ। ਸੋ ਮੋਸਟਲੀ ਤਾਂ ਜਿਨ੍ਹਾਂ ਨੇ ਦਸੰਬਰ 15 ਤੱਕ ਰਿਨਿਊਅਲ ਸਾਰਿਆਂ ਦੀਆਂ ਹੋ ਚੁੱਕੀਆਂ ਆ। ਜਿਨ੍ਹਾਂ ਨੇ ਨਹੀਂ ਕਾਲ ਕਰਕੇ ਜਾਂ ਚੇਂਜ ਕਰਾਈ ਉਹਨਾਂ ਦੀ ਆਟੋਮੈਟਿਕਲੀ ਪੁਰਾਣੀ ਪਲਾਨਸ ਉਹਨਾਂ ਦੀਆਂ ਮਿਲ ਗਈਆਂ ਹੈਗੀਆਂ। ਤੇ ਹਜੇ ਵੀ ਚੇਂਜ ਕਰਾ ਸਕਦੇ ਆ, ਪਰ ਉਹ ਇਫੈਕਟਿਵ ਡੇਟ ਫਿਰ ਫਰਵਰੀ 1 ਤੋਂ ਹੋਊਗੀ। ਇੱਕ ਗੱਲ ਜ਼ਰੂਰ ਆ ਵੀ ਜਿਹੜੇ ਪਿਛਲੇ ਵੀ ਸਾਲਾਂ 'ਚ ਮੈਂ ਦੇਖਦਾ ਰਿਹਾ ਬਹੁਤ ਵਾਰ ਆਪਣੇ ਭੈਣ ਭਰਾ ਜਿਹੜੇ ਆ ਖਾਸ ਕਰਕੇ ਜਿਹੜੇ ਯੰਗ ਨੌਜਵਾਨ ਆ ਉਹ ਮਾਮਾ ਕੇਅਰ ਨਹੀਂ ਕਰਾਉਂਦੇ ਹੈਗੇ। ਹਾਲਾਂਕਿ ਮੈਂ ਇਹ ਸੋਚਦਾ ਆ ਇੰਨੇ ਸਾਲਾਂ ਚੋਂ ਇੰਸ਼ੋਰੈਂਸ ਬਿਜ਼ਨਸ 'ਚ ਆ ਵੀ ਤੁਹਾਨੂੰ ਹੋਰ ਨਹੀਂ ਤਾਂ ਘੱਟੋ ਘੱਟ ਐਮਰਜੈਂਸੀ ਪਲਾਨ ਜ਼ਰੂਰ ਕਰਾਉਣੀ ਚਾਹੀਦੀ ਆ। ਕਈ ਵਾਰ ਜਿੰਨਾ ਫਾਈਨ ਹੁੰਦਾ ਨਾ ਤੁਹਾਨੂੰ $850 ਫਾਈਨ ਆ ਇਸ ਵਾਰੀ ਜਦੋਂ ਤੁਸੀਂ ਟੈਕਸ ਭਰਨਾ ਆ ਤੇ 2023 ਦੇ ਵਿੱਚ ਤੁਸੀਂ ਇੰਸ਼ੋਰੈਂਸ ਨਹੀਂ ਕਰਾਉਂਦੇ। ਕਵਰਡ ਕੈਲੀਫੋਰਨੀਆ ਵਾਮਾ ਕੇਅਰ ਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਹਿੰਦੇ ਜਾਂ ਹੈਲਥ ਇੰਸ਼ੋਰੈਂਸ। ਸੋ $850 ਫਾਈਨ ਦੇਣ ਨਾਲੋਂ ਕਈ ਵਾਰੀ ਇਹਦੇ ਨਾਲੋਂ ਕਿਤੇ ਘੱਟ ਤੁਹਾਡਾ ਪ੍ਰੀਮੀਅਮ ਸਾਲ ਦਾ ਬਣਦਾ ਹੁੰਦਾ ਜੇ ਤੁਸੀਂ ਐਮਰਜੈਂਸੀ ਪਲਾਨ ਲੈਂਦੇ ਆ। ਮੈਂ ਬਹੁਤ ਵਾਰ ਐਗਜ਼ਾਮਪਲ ਰੇਡੀਓ ਤੇ ਦਿੱਤੀ ਆ ਪਈ ਇਹ 7-8 ਸਾਲਾਂ ਦੀ ਗੱਲ ਹੋਣੀ ਆ। ਮੇਰੇ ਕਸਟਮਰ ਸੀ ਤੇ ਆਟੋ ਇੰਸ਼ੋਰੈਂਸ ਦੇ, ਉਹਨਾਂ ਨੇ ਕੁਦਰਤੀ ਕਾਲ ਕੀਤੀ ਤੇ ਪੇਮੈਂਟ ਦੇਣੀ ਸੀ ਤੇ ਮੈਂ ਕਿਹਾ ਹੈਲਥ ਇੰਸ਼ੋਰੈਂਸ ਨਹੀਂ ਕਰਾਈ। ਕਹਿੰਦਾ ਨਹੀਂ ਭਾਜੀ ਮੈਂ ਯੰਗ ਤਾਂ ਹੈਗਾ 28 ਸਾਲਾਂ ਦਾ, ਮੈਨੂੰ ਕੁਛ ਨਹੀਂ ਹੋਣਾ ਹੈਗਾ ਤੇ ਮੈਨੂੰ ਕੋਈ ਜ਼ਰੂਰਤ ਨਹੀਂ, ਮੈਂ ਕਦੇ ਡਾਕਟਰ ਤੇ ਵੀ ਨਹੀਂ ਗਿਆ। ਤੇ ਮੈਂ ਕਿਹਾ ਚੱਲ ਮਹਾਰਾਜ ਦੀ ਕਿਰਪਾ ਨਾਲ ਤਾਂ ਮੈਂ ਵੀ ਨਹੀਂ ਗਿਆ ਕਦੇ, ਪਰ ਪਤਾ ਨਹੀਂ ਹੁੰਦਾ ਮਾੜੇ ਟਾਈਮ ਦਾ ਕਿਉਂਕਿ ਤੁਸੀਂ ਟਰੱਕ ਚਲਾਉਂਦੇ ਆ। ਕਹਿੰਦਾ ਚਲੋ ਕੋਈ ਨਹੀਂ ਫਿਰ ਐਮਰਜੈਂਸੀ ਪਲਾਨ ਕਰ ਦਿਓ। ਤੇ ਉਹਦੀ ਖਰੇ ਮੇਰੇ ਖਿਆਲ ਨਾਲ $4 ਜਾਂ $5 ਦੀ ਹੋਈ ਸੀ। ਤੇ ਅਨਫੋਰਚੂਨੇਟਲੀ ਨੈਕਸਟ ਮੰਥ ਹੀ ਉਹ ਸਿਆਟਲ ਨੂੰ ਲੋਡ ਲੈ ਕੇ ਗਿਆ ਤੇ ਟਰੱਕ ਸੁੱਤਾ ਸੀ ਤੇ ਉਹਨੂੰ ਜਿਹੜਾ ਆ ਮੇਜਰ ਹਾਰਟ ਅਟੈਕ ਹੋਇਆ, ਜਿਹਦੇ ਨਾਲ ਉਹਦਾ ਇੱਕ ਪਾਸਾ ਵੀ ਮਾਰਿਆ ਗਿਆ। ਤੇ ਉਹਦੀ ਕੁਛ ਮਹੀਨਿਆਂ ਬਾਅਦ ਮੈਨੂੰ ਕਾਲ ਆਈ, ਕਹਿੰਦਾ ਭਾਜੀ ਭਈ ਮੈਂ ਧੰਨਵਾਦ ਹੀ ਕਰਨਾ ਤੁਹਾਡਾ ਵੀ ਮੈਂ ਤੁਹਾਡੇ ਕਰਕੇ ਬਚ ਗਿਆ। ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਜੀ ਮੈਂ ਏਦਾਂ ਗਿਆ ਸੀ ਤੇ ਰਾਤ ਨੂੰ ਸੌ ਗਿਆ ਤੇ ਮੈਨੂੰ ਅਟੈਕ ਹੋ ਗਿਆ ਤੇ ਮੈਂ ਹਸਪਤਾਲ 10 ਦਿਨ ਰਿਹਾ ਤੇ ਮੇਰਾ $1,95,000 ਬਿੱਲ ਬਣਿਆ। ਤੇ ਹੁਣ ਕਹਿੰਦਾ ਮੈਂ ਠੀਕ ਆ, ਇੰਪਰੂਵ ਕਰ ਰਿਹਾ ਤੇ ਮੈਨੂੰ ਸਿਰਫ ਜੋ ਡਿਡਕਟੀਬਲ ਸੀ ਉਸ ਟਾਈਮ ਤੇ ਸ਼ਾਇਦ $6,000 ਹੀ ਦੇਣਾ ਪਿਆ। ਤੇ ਕਹਿੰਦਾ ਵੀ ਜੇ ਮੈਂ ਨਾ ਕਰਾਈ ਹੁੰਦੀ ਉਹ $4-5 ਦੀ ਸਾਰੀ ਇੰਸ਼ੋਰੈਂਸ ਸੀ ਮੰਥਲੀ, ਤੇ ਮੈਂ ਕਹਿੰਦਾ ਮੇਰਾ ਘਰ ਵੀ ਚਲ ਜਾਣਾ ਸੀ, ਟਰੱਕ ਵੀ, ਸਾਰਾ ਕੁਝ ਮੇਰਾ ਰੈਕਡ ਮਸਅਪ ਹੋ ਜਾਣਾ ਸੀ। ਸੋ ਇਹ ਓਪਰਚੁਨਿਟੀ ਆ ਜਿਹੜੇ ਲੋਕ 2014 ਤੋਂ ਪਹਿਲਾਂ ਆਏ ਹੋ ਆ ਕੈਲੀਫੋਰਨੀਆ 'ਚ, ਉਹਨਾਂ ਨੂੰ ਪਤਾ ਵੀ ਕਿੰਨੀ ਮੁਸ਼ਕਲ ਹੁੰਦੀ ਹੈ ਇੰਸ਼ੋਰੈਂਸ ਲੈਣੀ, ਹੈਲਥ ਇੰਸ਼ੋਰੈਂਸ। ਸਹੀ ਗੱਲ। ਤੁਹਾਨੂੰ ਮਾਈਨਰ ਜਿਹੀ ਵੀ ਕੰਡੀਸ਼ਨ ਹੁੰਦੀ ਸੀ ਨਾ, ਜੇ ਤੁਹਾਨੂੰ ਡਾਇਬੀਟਿਕ ਆ,
ਕਿਤੇ ਕੋਈ ਤੁਹਾਨੂੰ ਹੈਲਥ ਇਸ਼ੂ ਆ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਹਿ ਦਿੰਦੇ, ਤੁਹਾਨੂੰ ਹੈਲਥ ਇੰਸ਼ੋਰੈਂਸ ਮਿਲਦੀ ਨਹੀਂ ਸੀ। ਤੇ ਅਨਲੈਸ ਕਿ ਤੁਸੀਂ ਕੰਪਨੀ 'ਚ ਕੰਮ ਕਰਦੇ ਹੈਗੇ ਆ, ਤੇ ਕੰਪਨੀਆਂ ਕਈ ਆਫਰ ਨਹੀਂ ਕਰਦੀਆਂ ਇੰਸ਼ੋਰੈਂਸ, ਗਰੁੱਪ ਇੰਸ਼ੋਰੈਂਸ, ਤੇ 90% ਲੋਕਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਸੀ। ਤੇ ਮੁੜ ਕੇ ਕੀ ਆ, ਇਹੀ ਕਾਰਨ ਬਣਦਾ ਸੀ ਸਭ ਤੋਂ ਵੱਡਾ, ਬੈਂਕਰਪਸੀ ਫਾਈਲ ਕਰਨ ਦਾ, ਤੇ ਫਿਰ ਤੁਹਾਡਾ ਸਾਰਾ ਰੈਕਡ 8-10 ਸਾਲ ਮੈਸਅਪ ਹੋ ਜਾਂਦਾ ਹਨ। ਸੋ ਲੱਕਲੀ ਹੁਣ ਇਹ ਜਿਹੜਾ ਅਵਾਮਾ ਕੇਅਰ ਦੇ ਵਿੱਚ ਉਹਨਾਂ ਨੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵੀ ਰਿਮੂਵ ਕਰਤੀ, ਤੇ ਆਪਸ਼ਨਸ ਬਹੁਤ ਹੈਗੀਆਂ। ਸੋ ਹਰ ਇੱਕ ਨੂੰ ਇੰਸ਼ੋਰੈਂਸ ਬਹੁਤ ਜ਼ਰੂਰੀ ਹੈਗੀ ਆ, ਜੀ ਚਾਹੇ ਤੁਸੀਂ ਐਮਰਜੈਂਸੀ ਪਲਾਨ ਲਓ ਸਸਤੀ ਵਾਲੀ ਵੀ, ਉਹਦੇ ਵਿੱਚ ਵੀ ਇਹ ਹੁੰਦਾ ਵੀ 3 ਵਾਰੀ ਤੁਸੀਂ ਡਾਕਟਰ ਦੇ ਜਾ ਸਕਦੇ ਆ ਆਪਣਾ ਚੈੱਕਅਪ ਕਰਾਉਣਾ ਜਾਂ ਹੋਰ ਕੁਝ। ਸੋ ਇੱਕ ਤਾਂ ਇਹ ਬਹੁਤ ਜ਼ਰੂਰੀ ਆ, ਜਿਨ੍ਹਾਂ ਨੇ ਹਜੇ ਵੀ ਨਹੀਂ ਕਰਾਈ ਉਹ ਜਨਵਰੀ 31 ਤੱਕ ਕਰਾ ਸਕਦੇ ਆ। ਜੇ ਤੁਸੀਂ ਦਸੰਬਰ 30 ਤੱਕ ਜਾਂ 31 ਤੱਕ ਕਰਾ ਲਓਗੇ ਤੇ ਤੁਹਾਡੀ ਜਿਹੜੀ ਆ ਉਹ ਫਰਵਰੀ ਪਹਿਲੀ ਤੋਂ ਸ਼ੁਰੂ ਹੋ ਜਾਊਗੀ। ਜੇ ਜੀ। ਜਨਵਰੀ 'ਚ ਕਰਾਓਗੇ ਤੇ ਫਿਰ ਉਹ ਫਰਵਰੀ 15 ਤੋਂ ਸ਼ੁਰੂ ਹੋਊਗੀ। ਸੋ ਹੂੰ ਜਿਨ੍ਹਾਂ ਨੇ ਨਹੀਂ ਕਰਾਈ, ਬਹੁਤ ਵਾਰ ਮੈਨੂੰ ਕਾਲ ਆਉਂਦੀਆਂ, ਭਾਜੀ ਮੈਨੂੰ ਪਤਾ ਹੀ ਨਹੀਂ, ਮੈਂ ਕਿੰਨੇ ਚਿਰ ਤੋਂ ਰਹਿੰਦੇ 4 ਸਾਲ, ਕਦੇ ਗੱਲ ਹੀ ਨਹੀਂ ਹੋਈ। ਸੋ ਪਲੀਜ਼ ਜਿਹੜੇ ਤੁਹਾਡੇ ਰਿਸ਼ਤੇਦਾਰ ਹੁੰਦੇ, ਦੋਸਤ ਮਿੱਤਰ ਆ, ਆਲੇ ਦੁਆਲੇ ਨਾਲ ਕੰਮ ਕਰਦੇ, ਉਹਨਾਂ ਨੂੰ ਪੁੱਛ ਲਿਆ ਕਰੋ। ਨਹੀਂ ਤਾਂ ਕੀ ਹੁੰਦਾ ਹੈ ਵੀ ਉਸ ਵੇਲੇ ਕਾਲ ਆਉਂਦੀ, ਭਾਜੀ ਆ ਮੁੰਡਾ ਮੇਰਾ ਦੋਸਤ ਹਸਪਤਾਲ ਆਇਆ ਆ, ਐਕਸੀਡੈਂਟ ਹੋ ਗਿਆ ਸੀ, ਕੋਈ ਹੈਲਥ ਇੰਸ਼ੋਰੈਂਸ ਹੋ ਸਕਦੀ ਹੈ। ਹੈਲਥ ਇੰਸ਼ੋਰੈਂਸ ਇਦਾਂ ਦੀ ਚੀਜ਼ ਹੈ ਜਿਹੜੀ ਰਾਈਟ ਵੇ ਨਹੀਂ ਸ਼ੁਰੂ ਹੁੰਦੀ, 30 ਦਿਨਾਂ ਬਾਅਦ ਸ਼ੁਰੂ ਹੁੰਦੀ ਆ। ਉਹਨਾਂ ਨੇ ਇਸੇ ਕਰਕੇ ਰੱਖਿਆ ਵੀ ਨਹੀਂ ਭਾਈ, ਜੇ ਹਸਪਤਾਲ ਜਾ ਕੇ ਮੈਂ ਕਾਲ ਕਰਦਾ ਮੇਰੀ ਸ਼ੁਰੂ ਕਰ ਦਿਓ, ਹਨਾ, ਇਦਾਂ ਨਹੀਂ। ਸੋ ਪਲੀਜ਼ ਸਾਰੇ ਮੇਕ ਸ਼ੋਰ ਕਰ ਲਓ, ਜਿਨ੍ਹਾਂ ਨੇ ਨਹੀਂ ਕਰਾਈ ਉਹ ਕਰਵਾ ਲੈਣ। ਜਨਵਰੀ 31 ਲਾਸਟ ਡੇਟ ਆ, ਉਹ ਤੋਂ ਪਹਿਲਾਂ ਐਂਡ ਤੱਕ ਨਾ ਵੇਟ ਕਰੋ, ਕਿਉਂਕਿ ਜੇ ਜਨਵਰੀ 31 ਕਰੋਗੇ ਫਿਰ ਤੁਹਾਡੀ ਫਰਵਰੀ ਮਿਡਲ ਸ਼ੁਰੂ ਹੋਊਗੀ, ਫਿਰ 1 ਮਹੀਨੇ ਦੀ ਫਿਰ ਤੁਹਾਨੂੰ ਪਲੰਟੀ ਦੇਣੀ ਪਊਗੀ, ਹਨਾ। ਸੋ ਜਿੰਨੀ ਜਲਦੀ ਉਨੀ ਜਲਦੀ ਕਰਾ ਲਓ। $850 ਨਹੀਂ ਤਾਂ ਫਾਈਨ ਦੇਣਾ ਪੈਣਾ ਆ। ਜੀ ਤੇ ਖਾਲਸਾ ਇੰਸ਼ੋਰੈਂਸ ਏਜੰਸੀ ਸਵੇਰੇ 9 ਵਜੇ ਤੋਂ ਰਾਤ ਦੇ 7-8 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ 408-272-2500 ਤੇ 408-272-2500 ਤੇ ਸਾਡੇ 2 ਆਫਿਸ ਹੈ, ਇੱਕ ਸੈਨੋਜ਼ੇ 'ਚ ਹੈ, ਇੱਕ ਫ੍ਰਿਜ਼ਨੋ 'ਚ ਹੈ। ਸੋ ਯੂਜ਼ਲੀ ਕਈ ਵਾਰ ਆਫਿਸ ਵੀ ਨਹੀਂ ਆਉਣਾ ਪੈਂਦਾ, ਫੋਨ ਤੇ, ਈਮੇਲ ਤੇ, WhatsApp ਤੇ, ਫੈਕਸ ਰਾਹੀਂ ਅਸੀਂ ਸਾਰੀ ਇਨਫੋਰਮੇਸ਼ਨ ਲੈ ਕੇ ਕਰ ਦਿੰਦੇ ਹੈਗੇ ਆ। ਜੀ ਬਿਲਕੁਲ। ਤੇ ਸੋ ਦੂਸਰਾ ਜੀ ਬਿਲਕੁਲ। ਸੋ 408-272-2500 ਦੇ ਉੱਤੇ ਜਿਹੜਾ ਸੰਪਰਕ ਕਰ ਲਿਓ। ਤੇ ਹਰਜੋਤ ਸਿੰਘ ਜੀ, ਬਹੁਤ ਸਾਰੇ ਹੁਣ ਲੋਕ ਦੇਖੋ ਚਿਰਦੇ ਆਏ ਆ ਮੈਡੀਕੇਅਰ ਦੇ ਲਈ, ਹੁਣ ਸੋਚਦੇ ਆ, ਸੁਣਦੇ ਆ, ਕੋਈ 65 ਸਾਲ ਦਾ ਹੋ ਰਿਹਾ ਹੈ, ਕੋਈ ਹੋ ਚੁੱਕਾ ਆ। ਸੋ ਉਹਨਾਂ ਨੂੰ ਮੈਡੀਕੇਅਰ ਦੇ ਲਈ ਕੀ ਸਲਾਹ ਆ, ਕਿਹੜੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਸੋ ਰੱਖਣਾ ਇੱਕ ਜਿਹੜਾ ਬਹੁਤ ਵੱਡਾ ਇਸ਼ੂ ਮੈਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ, ਉਹ ਮੈਡੀਕੇਅਰ ਨੂੰ ਲੈ ਕੇ ਆ। ਮੈਡੀਕੇਅਰ ਜਦੋਂ ਤੁਸੀਂ 65 ਸਾਲਾਂ ਦੇ ਹੋ ਜਾਂਦੇ ਨਾ, ਉਹ ਤੋਂ ਉੱਪਰ ਸਾਰਿਆਂ ਨੂੰ ਮੈਡੀਕੇਅਰ ਮਿਲਦਾ ਆ USA 'ਚ। ਉਹਨੇ ਬਣਾਇਆ ਤਾਂ ਆਪਣੇ ਹਿਸਾਬ ਨਾਲ ਸੀ ਤੇ ਤੁਸੀਂ ਕੰਮ ਕਰਦੇ ਆ, ਤੁਹਾਡੇ 40 ਕੁਆਟਰ ਪੂਰੇ ਹੋ ਗਏ ਤੇ ਤੁਹਾਨੂੰ ਮੈਡੀਕੇਅਰ ਮਿਲ ਜਾਊਗਾ। ਉਹਦੇ ਵਿੱਚ ਪਾਰਟ A ਹੁੰਦਾ, ਪਾਰਟ B ਆ, ਕੁਛ ਮੈਡੀਕੇਅਰ ਸਪਲੀਮੈਂਟ ਪਲਾਨ ਲੈ ਲੈਂਦੇ ਆ, ਜਾਂ ਪਾਰਟ C, D ਕੁਛ ਵੀ, ਹਨਾ। ਥੋੜਾ ਕੰਪਲਿਕੇਟਡ ਹੈਗਾ, ਪਰ ਪ੍ਰੋਬਲਮ ਆਪਣੀ ਕਮਿਊਨਿਟੀ ਨੂੰ ਇਹ ਆ ਰਹੀ ਆ ਵੀ ਬਹੁਤ ਵਾਰ ਆਪਣੇ ਜਿਹੜੇ ਪੇਰੈਂਟਸ ਆ ਉਹ ਲੇਟ ਆਉਂਦੇ ਆ, ਜਾਂ ਕਈ ਆਪਾਂ ਵੀ ਲੇਟ ਆਏ ਆ, ਕੋਈ 55 ਈਅਰ 올ਡ 60 ਈਅਰ 올ਡ ਆਇਆ, ਉਹਦੇ ਕੁਆਟਰ ਨਹੀਂ ਬਣੇ, ਜਾਂ ਕਈ ਪਹਿਲਾਂ ਦੇ ਵੀ ਆਏ ਆ, ਉਹ ਵਾਈਫ ਕੰਮ ਹੀ ਨਹੀਂ ਕਰਦੀ ਜੀ, ਕਰਾਇਆ ਹੀ ਨਹੀਂ ਅਸੀਂ ਕੰਮ। ਤੇ ਉਹ ਬਹੁਤ ਵੱਡਾ ਇਸ਼ੂ ਬਣਦਾ ਬਾਅਦ ਦੇ ਵਿੱਚ ਵੀ ਤੁਹਾਨੂੰ ਮੈਡੀਕੇਅਰ ਮਿਲੂਗਾ, ਮੈਡੀਕੇਅਰ ਮਿਲਣਾ ਨਹੀਂ ਜੇ ਕੁਆਟਰ ਨਹੀਂ ਪੂਰੇ ਹੋਏ। ਤੇ ਮੈਡੀਕਲ ਤਾਂ ਨਹੀਂ ਮਿਲਦਾ ਕਿਉਂਕਿ ਤੁਹਾਡੇ ਕੋਲ ਪ੍ਰਾਪਰਟੀ ਹੈਗੀ ਆ, ਤੁਸੀਂ ਪ੍ਰਾਪਰਟੀਆਂ ਬਣਾ ਲਈਆਂ, ਬੈਂਕ 'ਚ ਪੈਸੇ ਆ। ਪ੍ਰਾਈਵੇਟ ਇੰਸ਼ੋਰੈਂਸ ਕਈਆਂ ਦੀ $1500 ਦੀ ਹੁੰਦੀ, ਫਿਰ ਅਫੋਰਡ ਨਹੀਂ ਹੁੰਦੀ। ਸੋ ਇੱਕ ਤਾਂ ਇਹ ਮੇਕ ਸ਼ੋਰ ਕਰੋ, ਜਿਹੜਾ ਵੀ ਥੋੜਾ ਲੇਟ ਵੀ ਆਉਂਦਾ USA ਦੇ ਵਿੱਚ, ਹਰ ਇੱਕ ਜਾਣਾ ਕੋਸ਼ਿਸ਼ ਕਰੋ ਤੁਹਾਡੇ 40 ਕੁਆਟਰ ਪੂਰੇ ਹੋਣ। ਇੱਕ ਕੁਆਟਰ ਦੀ ਮੇਰੇ ਖਿਆਲ ਨਾਲ ਸ਼ਾਇਦ $6000 ਨਹੀਂ, ਸਾਲ ਦੀ ਸ਼ਾਇਦ $6000 ਇਨਕਮ ਸ਼ੋ ਕਰਨੀ ਪੈਂਦੀ, ਪਰ ਇਹ ਟੈਕਸ ਵਾਲੇ ਨਾਲ ਤੁਸੀਂ ਸ਼ੇਅਰ ਕਰ ਲਿਓ, ਕਿਉਂਕਿ ਮੈਂ ਟੈਕਸ ਦਾ ਨਹੀਂ ਐਕਸਪਰਟ ਹੈਗਾ। ਹੁਣ ਬਹੁਤ ਸਾਰੇ ਆਪਣੇ ਲੋਕ ਜਿਹੜੇ ਆ ਉਹ ਸੈਲਫ ਇੰਪਲਾਇਡ ਆ, ਕੋਈ ਟਰੱਕਿੰਗ 'ਚ ਆ, ਕੋਈ ਕਿਸੇ ਦੇ 7-Eleven ਆ, ਗਰੋਸਰੀ ਸਟੋਰ ਆ, ਗੈਸ ਸਟੇਸ਼ਨ ਆ। ਸੋ ਬਹੁਤ ਸਾਰੇ ਉਹ ਆਪਣੇ ਪੇਰੈਂਟਸ ਨੂੰ EMPLOYE ਵੀ ਰੱਖ ਲੈਂਦੇ ਆ, ਥੋੜੀ ਹੈਲਪ ਵੀ ਕਰਾ ਲੈਂਦੇ, ਉਹਨਾਂ ਦੇ ਪੇਰੋਲ ਵੀ ਕੱਟ ਲੈਂਦੇ ਆ, ਇਸ ਤਰ੍ਹਾਂ ਉਹਨਾਂ ਦੇ ਕੁਆਟਰ ਵੀ ਬਣ ਜਾਂਦੇ ਆ। ਪਹਿਲਾਂ ਇਹ ਚੀਜ਼ ਨਹੀਂ ਹੁੰਦੀ ਸੀ। ਸੋ ਇਹ ਜ਼ਰੂਰ ਮੇਕ ਸ਼ੋਰ ਕਰ ਲਿਆ ਕਰੋ। ਦੂਸਰਾ ਮੈਂ ਦੇਖਿਆ ਵੀ ਪਿਛਲੇ ਦਿਨਾਂ 'ਚ ਹੁਣ ਮੈਡੀਕੇਅਰ ਆਪਾਂ ਪੂਰੇ USA 'ਚ ਹੀ ਕਰਦੇ ਆ, ਲਗਭਗ ਮੈਜੋਰਟੀ ਦੀਆਂ ਸਟੇਟਸ ਜਿੱਥੇ ਪੰਜਾਬੀ ਰਹਿੰਦੇ ਆ। ਤੁਸੀਂ ਕਿਸੇ ਵੀ ਸਟੇਟ 'ਚ ਰਹਿੰਦੇ ਆ ਤੇ ਕਾਲ ਜ਼ਰੂਰ ਕਰ ਲਿਓ, ਕੋਈ ਫ੍ਰੀ ਐਡਵਾਈਸ ਦਿੰਦੇ ਆ, ਕੋਈ ਸਾਡੀ ਕੰਸਲਟਿੰਗ ਫੀਸ ਨਹੀਂ ਜਾਂ ਕੋਈ ਇਦਾਂ ਦੀ ਨਹੀਂ ਗੱਲਬਾਤ ਹੈਗੀ। ਤੇ ਸਭ ਤੋਂ ਵੱਡੀ ਮੈਂ ਗੱਲ ਇਹ ਦੇਖੀ ਆ ਵੀ ਬਹੁਤ ਸਾਰੀਆਂ ਕਾਲ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਪਲੰਟੀ ਪੈ ਜਾਂਦੀ, ਕਿਸੇ ਨੂੰ 3000, ਕਿਸੇ ਨੂੰ 2500 ਮੈਡੀਕੇਅਰ ਦੇ ਵਿੱਚ। ਹਰਜੋਤ ਜੀ, ਹਾਂਜੀ, ਪ੍ਰੋਬਲਮ ਕੀ ਆ ਵੀ ਜਦੋਂ ਤੁਸੀਂ 65 ਸਾਲਾਂ ਦੇ ਹੋ ਜਾਂਦੇ ਆ, ਤੁਹਾਡੇ ਕੁਆਟਰ ਪੂਰੇ ਹੋਏ ਹੋ ਆ, ਹਨਾ, ਤੇ ਤੁਹਾਨੂੰ ਉਹ ਚਿੱਠੀ ਤੇ ਚਿੱਠੀ ਪਾਈ ਜਾਂਦੇ ਆ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਵਾਲੇ ਵੀ ਤੁਹਾਡਾ ਪਾਰਟ A ਪਾਰਟ B ਹੋਣਾ, ਤੁਸੀਂ ਅਪਲਾਈ ਕਰੋ, ਕਾਲ ਕਰੋ, ਤੇ ਤੁਸੀਂ ਚੱਕ ਕੇ ਗਰਵੇ ਸਿੱਟੀ ਜਾਂਦੇ ਆ। ਕੋਈ ਮੈਨੂੰ ਤਾਂ ਕੋਈ ਜ਼ਰੂਰਤ ਨਹੀਂ, ਮੇਰੀ ਜੀ ਕਵਰਡ ਕੈਲੀਫੋਰਨੀਆ ਹੋਈ ਆ, ਜਾਂ ਮੇਰੀ ਕੋਈ ਕਾਉਂਟੀ ਦਾ ਮੈਡੀਕਲ ਆ, ਜਾਂ ਮੇਰੀ ਕੰਮ ਤੋਂ,
ਪਰ ਤੁਹਾਨੂੰ ਉਹਨਾਂ ਨੂੰ ਦੱਸਣਾ ਬਣਦਾ ਆ। ਜੇ ਤੁਸੀਂ ਨਹੀਂ ਦੱਸਦੇ ਤੇ ਉਹ ਤੁਹਾਨੂੰ ਪਲੰਟੀ ਪਾ ਦਿੰਦੇ ਆ ਵੀ ਤੁਸੀਂ ਬਿਨਾਂ ਇੰਸ਼ੋਰੈਂਸ ਤੋਂ ਸੀਗੇ, ਜਾਂ ਉਹ ਇਦਾਂ ਵੀ ਬਹੁਤ ਵਾਰ ਮੈਂ ਦੇਖਿਆ ਵੀ ਜੀ ਹੁਣ 65 ਸਾਲਾਂ ਦੇ ਹੋ ਗਏ, ਰਿਟਾਇਰ ਹੋ ਗਏ, ਆਪਾਂ ਇੰਡੀਆ ਚੱਲੇ ਆ, ਕੋਈ ਨਹੀਂ ਜਦੋਂ ਬਾਅਦ ਆ ਜਾਾਂਗੇ ਅਪਲਾਈ ਕਰ ਲਾਂਗੇ, ਉਹ ਫਿਰ ਪਲੰਟੀ ਪੈ ਜਾਂਦੀ ਆ ਤੁਹਾਨੂੰ, ਬਹੁਤਿਆਂ ਦੀ ਮੈਂ ਦੇਖੀ ਤੇ ਉਹ ਮਾਫ ਨਹੀਂ ਹੁੰਦੀ ਹੈਗੀ। ਸੋ ਉਹ ਵੀ ਮੇਕ ਸ਼ੋਰ ਕਰੋ ਜਦੋਂ ਤੁਸੀਂ 65 ਸਾਲਾਂ ਦੇ ਹੋਣਾ, ਲਗਭਗ 90 ਦਿਨ ਪਹਿਲਾਂ ਤੁਹਾਨੂੰ ਲੈਟਰਸ ਆਣੀਆਂ ਸ਼ੁਰੂ ਹੋ ਜਾਂਦੀਆਂ ਸੋਸ਼ਲ ਸਿਕਿਉਰਿਟੀ ਆਫਿਸ ਵੱਲੋਂ ਵੀ ਤੁਸੀਂ ਪਾਰਟ ਏ ਲੈਣਾ, ਪਾਰਟ ਬੀ ਲੈਣਾ ਆ, ਤੁਸੀਂ ਕੁਆਲੀਫਾਈ ਕਰਦੇ, ਚਾਹੇ ਤੁਸੀਂ ਨਹੀਂ ਵੀ ਕੁਆਟਰ ਪੂਰੇ ਹੋਏ, ਘੱਟੋ ਘੱਟ ਤੁਸੀਂ ਉਹਨਾਂ ਦੇ ਆਫਿਸ ਜਾ ਕੇ ਚਿੱਠੀ ਲੈ ਸਕਦੇ ਆ ਵੀ ਮੈਂ ਜੀ ਅਪਲਾਈ ਕਰਨਾ, ਉਹ ਕਹੂਗੇ ਨਹੀਂ ਤੁਸੀਂ ਕੁਆਲੀਫਾਈ ਨਹੀਂ ਕਰਦੇ, ਅਸੀਂ ਲੈਟਰ ਭੇਜ ਦਿੰਨੇ ਆ, ਤੇ ਉਹ ਲੈਟਰ ਲੈ ਕੇ ਤੁਸੀਂ ਜਿੱਥੇ ਵੀ, ਜਾਂ ਤਾਂ ਤੁਸੀਂ ਕਵਰਡ ਕੈਲੀਫੋਰਨੀਆ ਲਓਗੇ ਜਾਂ ਫਿਰ ਜਿਹੜਾ ਤੁਹਾਡਾ ਕਾਉਂਟੀ ਦਾ ਮੈਡੀਕਲ ਲਓਗੇ। ਦੂਜਾ ਇਹ ਆ ਵੀ ਇਗਨੋਰ ਕਰ ਰਹੇ ਬੰਦੇ ਆਪਣੇ ਬਹੁਤ, ਜਦੋਂ ਤੁਸੀਂ ਮੈਡੀਕਲ ਲੈਣੇ ਫ੍ਰੀ ਵਾਲਾ 65 ਤੋਂ ਉੱਤੇ ਆ, ਤੇ ਜੇ ਤੁਹਾਡੀ ਜਿਹੜੀ ਪ੍ਰਾਪਰਟੀ ਹੈਗੀ ਆ ਕੁਛ ਅਮਾਉਂਟ 1,32,000 ਸ਼ਾਇਦ ਉੱਥੇ ਤੱਕ ਤੁਸੀਂ ਪ੍ਰਾਪਰਟੀ ਰੱਖ ਸਕਦੇ ਆ, ਸਾਰੀਆਂ, ਚਾਹੇ ਕਾਰ ਆ, ਘਰ ਆ, ਕੁਛ ਵੀ, ਜੇ ਉਹ ਤੋਂ ਉੱਪਰ ਆ ਤੁਹਾਡੀ ਬਾਅਦ ਚ ਡੈਥ ਹੁੰਦੀ ਆ ਤੇ ਸਟੇਟ ਜਿਹੜੀ ਆ ਤੁਹਾਡੇ ਪ੍ਰਾਪਰਟੀ ਦੇ ਪਿੱਛੇ ਆ ਸਕਦੀ ਆ, ਕਿਉਂਕਿ ਉਹਨਾਂ ਨੇ ਤੁਹਾਨੂੰ ਫਿਰ ਫ੍ਰੀ ਹੈਲਥ ਇੰਸ਼ੋਰੈਂਸ ਦਿੱਤੀ ਆ। ਜਿਨ੍ਹਾਂ ਨੇ ਮੈਡੀਕਲ ਲਿਆ ਨਾ, ਉਹਨਾਂ ਨੂੰ ਬੜੀ ਮੋਟਾ ਕਰਕੇ ਉਹਨੇ ਲਿਖਿਆ ਹੁੰਦਾ ਚਿੱਠੀ 'ਚ, ਆਪਾਂ ਤੇ ਇਗਨੋਰ ਕਰ ਦਿੰਦੇ ਆ। ਉਹਦਾ ਕਾਰਨ ਕੀ ਆ ਵੀ ਉਹ ਫੋਰਸ ਨਹੀਂ ਕਰਦੇ, ਇਨਫੋਰਸ ਨਹੀਂ ਕਰਦੇ। ਜਦੋਂ ਉਹਨਾਂ ਨੇ ਇਨਫੋਰਸ ਕਰਨਾ ਸ਼ੁਰੂ ਕਰਤਾ, ਬਾਰਡਰ ਵਾਲੀ ਸਿਚੁਏਸ਼ਨ ਹੀ ਆ, ਫਿਰ ਤੁਸੀਂ ਜਿਹੜਾ ਆ ਲੂਜ਼ ਕਰ ਸਕਦੇ ਆ, ਕਿਉਂ ਕਈ ਕੀ ਹੁੰਦਾ ਆ ਵੀ ਥੋੜੇ ਬਹੁਤੇ ਪੈਸੇ ਕਈਆਂ ਨੂੰ ਦੇਣੇ ਪੈਂਦੇ ਆ, ਤੇ ਉਹ ਫੇਰ ਵੀ ਭਾਲਦੇ ਫ੍ਰੀ ਵਾਲੀ ਮਿਲ ਜਾਏ, ਫ੍ਰੀ ਵਾਲੀ ਮਿਲ ਜਾਏ, ਹਨਾ। ਸੋ ਜਿਹੜੀ ਫ੍ਰੀ ਵਾਲੀ ਉਹ ਫ੍ਰੀ ਨਹੀਂ ਹੁੰਦੀ, ਉਹ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਕਾਸਟ ਕਰਦਾ ਆ, ਤੇ ਜੇ ਤੁਹਾਡੇ ਕੋਲ ਪ੍ਰਾਪਰਟੀ ਹੈਗੀ ਆ ਤੇ ਉਹ ਤੁਹਾਡੇ ਪਿੱਛੇ ਆ ਸਕਦੇ ਆ। ਸੋ ਕਾਫੀ ਕੰਪਲਿਕੇਟਡ ਇਸ਼ੂ ਹੈਗਾ ਆ, ਤੇ ਜ਼ਰੂਰ ਤੁਸੀਂ ਜਾਂ ਤਾਂ ਸਾਡੇ ਆਫਿਸ ਜਾਂ ਕੋਈ ਵੀ ਜਿਹੜਾ ਹੈਲਥ ਇੰਸ਼ੋਰੈਂਸ ਦਾ ਐਕਸਪਰਟ ਹੈਗਾ ਆ ਇਸ ਫੀਲਡ 'ਚ, ਉਹਨਾਂ ਨੂੰ ਜ਼ਰੂਰ ਪੁੱਛ ਲਓ। ਬਾਕੀ ਮੈਡੀਕੇਅਰ ਦੇ ਮਾਮਲੇ 'ਚ ਇਹ ਕਹਿੰਦੇ ਆ ਵੀ ਅਸੀਂ ਇੰਡੀਪੈਂਡੈਂਟ ਬ੍ਰੋਕਰ ਆ ਤੇ ਕਈ ਕੰਪਨੀਆਂ ਨਾਲ ਕੰਮ ਕਰਦੇ ਆ। ਬਹੁਤ ਵਾਰ ਮੈਂ ਦੇਖਿਆ ਵੀ ਕਈ ਜਿਹੜੇ ਆ ਉਹ ਇੱਕ ਹੀ ਕੰਪਨੀ ਦੇ ਨਾਲ ਕੰਮ ਕਰਦੇ ਆ ਤੇ ਉਹੀ ਆਫਰ ਕਰਦੇ ਵੀ ਆਹ ਹੀ ਪਲਾਨ ਹੈਗੀ ਆ, ਆਹ ਲੈ ਲਓ। ਸੋ ਅਸੀਂ, ਜੇ ਤੁਸੀਂ ਕਾਲ ਕਰੋਗੇ, ਇਸ਼ੂ ਇੰਨਾ ਕੰਪਲਿਕੇਟਡ ਆ, ਮੈਨੂੰ ਵੀ ਕਈ ਮਹੀਨੇ ਹੋ ਗਏ ਪੜ੍ਹਦੇ ਨੂੰ, ਤੇ ਸਾਡੇ ਆਫਿਸ ਵਾਲੇ ਵੀ, ਤੇ ਕਿਸੇ ਕਾਉਂਟੀ 'ਚ ਕੋਈ ਕੁਆਲੀਫਾਈ ਕਰਦਾ, ਕਿਸੇ 'ਚ ਕੋਈ ਜਿਹੜੀ ਪਲਾਨ ਕੰਮ ਕਰਦੀ ਆ, ਕਿਸੇ 'ਚ ਕੋਈ ਡਾਕਟਰ ਲੈਂਦਾ, ਕਿਸੇ 'ਚ ਕੋਈ ਨਹੀਂ ਲੈਂਦਾ। ਕੋਈ ਮੰਨ ਲਓ ਸੈਂਟਾ ਕਲਾਰਾ ਕਾਉਂਟੀ ਤੋਂ ਸੈਕਰਾਮੈਂਟੋ ਮੂਵ ਹੋ ਰਿਹਾ, ਉਹਦੀ ਉਹ ਪਲਾਨ ਨਹੀਂ ਚੱਲਣੀ। ਸੋ ਬਹੁਤ ਕੁਛ ਹੈਗਾ ਆ। ਸੋ ਆਪਾਂ, ਜੇ ਤੁਸੀਂ ਕਾਲ ਕਰੋਗੇ, ਅਸੀਂ ਸਾਰਾ ਚੈੱਕ ਕਰਕੇ ਵੀ ਕਿਹੜੀ ਕੰਪਨੀ ਉੱਥੇ ਅਵੇਲੇਬਲ ਹੈਗੀ ਆ, ਕਿਹੜੀ ਕੰਪਨੀ ਦੇ ਡਾਕਟਰਸ ਉਹਨਾਂ ਨੂੰ ਲੈਂਦੇ ਹੈਗੇ ਆ, ਤਾਂ ਕਿ ਤੁਹਾਨੂੰ ਆਊਟ ਆਫ ਪਾਕਟ ਮਨੀ ਨਾ ਜ਼ਿਆਦਾ ਦੇਣਾ ਪਵੇ, ਉਹ ਸਾਰਾ ਆਪਾਂ ਤੁਹਾਨੂੰ ਐਕਸਪਲੇਨ ਕਰ ਸਕਦੇ ਹੈਗੇ ਆ। ਸੋ ਤੁਸੀਂ ਜ਼ਰੂਰ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕਿਸੇ ਨੂੰ ਵੀ ਹੈਲਥ ਇੰਸ਼ੋਰੈਂਸ ਰਿਲੇਟਡ ਕੋਈ ਵੀ ਕੁਐਸਚਨ ਹੈਗਾ ਆ, ਉਹ ਕਾਲ ਜ਼ਰੂਰ ਕਰੋ। ਸਾਡਾ ਟੈਲੀਫੋਨ ਨੰਬਰ ਹੈਗਾ 408 272 2500, ਤੇ ਸਾਰਾ ਸਾਲ ਹੀ ਸਾਡਾ ਆਫਿਸ ਖੁੱਲ੍ਹਾ ਰਹਿੰਦਾ। ਇਹ ਵੀ ਆਪਾਂ ਪਿਛਲੇ ਸਾਲਾਂ ਦੇ ਦੌਰਾਨ ਦੇਖਿਆ ਵੀ ਕਈ ਵਾਰੀ ਕੀ ਹੁੰਦਾ, ਕਿਉਂਕਿ ਆ 2-3 ਮਹੀਨੇ 'ਚ ਹੁੰਦੀ ਆ ਕਵਰਡ ਕੈਲੀਫੋਰਨੀਆ, ਉਹ ਤੋਂ ਬਾਅਦ ਫਿਰ ਜਿਹੜੇ ਕਰ ਦਿੰਦੇ ਆ ਜਾਂ ਜਿਨ੍ਹਾਂ ਨੇ ਹੈਲਪ ਲਈ ਹੁੰਦੀ ਆ ਉਹ ਲੱਭਦੇ ਨਹੀਂ, ਫਿਰ ਸਾਨੂੰ ਕਾਲ ਕਰਦੇ ਆ। ਤੇ ਪਲੀਜ਼, ਸੋ ਆਪਣਾ ਆਫਿਸ ਪੂਰਾ ਸਾਲ ਹੀ ਆ, ਤੇ ਜਿਹੜੇ ਮੈਡੀਕੇਅਰ ਆ, ਕਿਉਂਕਿ ਉਹ ਸਾਰਾ ਸਾਲ ਹੀ ਚੱਲਦਾ ਰਹਿਣਾ। ਜੀ ਹਰ ਰੋਜ਼ USA ਦੇ ਵਿੱਚ 10,000 ਲੋਕ ਜਿਹੜੇ ਆ 65 ਸਾਲ ਤੋਂ ਉੱਪਰ ਹੋ ਰਹੇ ਆ। ਸੋ ਇਹ ਬਹੁਤ ਵੱਡਾ ਨੰਬਰ ਆ। ਸੋ ਇਹ ਜ਼ਰੂਰ ਧਿਆਨ ਰੱਖੋ। ਬੱਚਿਆਂ ਦਾ ਵੀ ਕੀ ਹੁੰਦਾ ਵੀ ਬਹੁਤ ਵਾਰ, ਕਿਉਂਕਿ ਪੜ੍ਹ ਨਹੀਂ ਹੁੰਦਾ ਵੀ ਕਿਹੜੀ ਕਵਰੇਜ ਕੀ ਹੈਗੀ ਆ। ਇੱਕ ਦਿਨ ਇੱਕ ਮੈਨੂੰ ਮੁੰਡੇ ਦੀ ਕਾਲ ਆਈ, ਆਪਣਾ ਹੀ ਸੀ, ਯੰਗ ਮੁੰਡਾ ਸੀ, ਕਹਿੰਦਾ ਵੀ ਮੈਨੂੰ 2 ਮਹੀਨੇ ਹੋ ਗਏ ਪੜ੍ਹਦੇ ਨੂੰ, ਪੇਰੈਂਟਸ ਦੀ ਮੈਡੀਕੇਅਰ ਲੈਣੀ ਆ, ਤੇ ਉਹ ਆਪ ਇੰਜੀਨੀਅਰ ਵੀ ਸੀ, ਕਹਿੰਦਾ ਮੈਨੂੰ ਸਮਝ ਨਹੀਂ ਲੱਗ ਰਿਹਾ ਵੀ ਕੀ ਕਰਾਂ, ਕਿਹੜੀ ਪਲਾਨ ਕਿੱਦਾਂ ਆ। ਸੋ ਮੈਂ ਕਿਹਾ ਕੋਈ ਨਹੀਂ, ਬਹੁਤ ਕਨਫਿਊਜ਼ਨ ਜਿਹੜੀ ਇਸ ਤੇ ਜਿਹੜੀ ਹੋ ਰਹੀ ਹੈ। ਸੋ ਬਿਲਕੁਲ ਸੋਚੋ, ਤੁਸੀਂ ਕਾਲ ਕਰ ਲਿਓ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ, ਤੇ ਸਲਾਹ ਜਿਹੜੀ ਉਹ ਲੈ ਲਿਓ 408 272 2500 4082722500। ਇੱਕ ਸਵਾਲ ਆਇਆ ਆ ਵੀ ਜੇ ਕੋਈ 1099 ਤੇ ਵੀ ਕੰਮ ਕਰ ਰਿਹਾ, ਜੇ ਉਹਦੇ ਵੀ 40 ਕੁਆਟਰ ਪੂਰੀ 65 ਸਾਲ ਤੋਂ ਬਾਅਦ ਉਹਨੂੰ ਵੀ ਇਹ ਮੈਡੀਕੇਅਰ ਮਿਲਦਾ? ਮੈਨੂੰ ਨਹੀਂ ਲੱਗਦਾ 1099 ਵਾਲੇ ਦੇ 40 ਕੁਆਟਰ ਪੂਰੇ ਹੋਊਗੇ, ਕਿਉਂਕਿ ਉਹਦੇ 'ਚ ਤੁਹਾਡੀ ਸੋਸ਼ਲ ਸਿਕਿਉਰਿਟੀ ਨਹੀਂ ਕੱਟ ਹੁੰਦੀ, ਹਨਾ। ਮੈਂ ਜਦੋਂ ਤੁਸੀਂ ਆਪਣਾ ਪੇ ਸਟੱਬ ਦੇਖੋ, ਉਹਦੇ 'ਚ ਮੈਡੀਕੇਅਰ, ਸੋਸ਼ਲ ਸਿਕਿਉਰਿਟੀ, ਇਦਾਂ ਦੇ ਜਿਹੜੇ ਪੈਸੇ ਕੱਟ ਹੁੰਦੇ ਆ ਹਰ 2 ਵੀਕਾਂ ਬਾਅਦ, 1099 'ਚ ਕੱਟ ਨਹੀਂ ਹੁੰਦੇ। ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਪਲੀਜ਼ ਸੋਸ਼ਲ ਸਿਕਿਉਰਿਟੀ ਜਿਹੜਾ ਆ ਨਾ, ਤੁਸੀਂ ਗੂਗਲ ਤੇ ਜਾਓ, ਉੱਥੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਜਿਹੜਾ ਆ ਪ੍ਰਿੰਟ ਕਰ ਲਓ, ਤੇ ਉੱਥੇ ਤੁਸੀਂ ਐਂਟਰ ਕਰਕੇ ਨਾ ਆਪਣੀ ਜਿਹੜੀ ਆ ਅਕਾਊਂਟ ਸੈਟਅਪ ਕਰ ਲਓ, ਤੇ ਉਸ ਅਕਾਊਂਟ ਦੇ ਵਿੱਚ ਤੁਹਾਨੂੰ ਜਿਹੜਾ ਆ ਉਹ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ, ਡੇਟ ਆਫ ਬਰਥ, ਸਾਰਾ ਕੁਝ ਈਮੇਲ ਪਾ ਕੇ, ਉਹ ਤੁਹਾਨੂੰ ਪੂਰੀ ਡਿਟੇਲ ਆ ਜਾਣੀ ਵੀ ਤੁਹਾਡੇ ਕਿੰਨੇ ਕੁਆਟਰ ਪੂਰੇ ਹੋਏ ਆ, ਮੰਨ ਲਓ ਵੀ ਕਿਹੜੇ ਸਾਲ 'ਚ ਕਿੰਨੀ ਤੁਹਾਡੀ ਤੁਸੀਂ ਗ੍ਰੋਸ ਇਨਕਮ ਤੁਸੀਂ ਜਿਹੜੀ ਸ਼ੋ ਕੀਤੀ ਆ, ਕਿਹੜੇ ਸਾਲ 'ਚ ਕਿੰਨੇ ਕੁਆਟਰ ਆ, ਕਿਹੜੇ ਸਾਲ 'ਚ ਕਿੰਨੇ ਆ,
ਉੱਥੋਂ ਤੁਹਾਨੂੰ ਅੰਦਾਜ਼ਾ ਲੱਗ ਜਾਣਾ, ਬੜਾ ਈਜ਼ੀ ਹੈਗਾ। ਜੇ ਆਪ ਤੁਸੀਂ ਨਹੀਂ ਇੰਨਾ ਜਿਹੜੇ ਟੈਕਨੋਲੋਜੀਕਲੀ ਜਿਹੜਾ ਨਹੀਂ ਯੂਜ਼ ਕਰ ਸਕਦੇ, ਨਿਆਣਿਆਂ ਨੂੰ ਈਵਨ 6-7 ਗ੍ਰੇਡਰ ਬੱਚੇ ਜਿਹੜੇ ਆ ਉਹ ਅਕਾਊਂਟ ਸੈਟਅਪ ਕਰ ਸਕਦੇ ਆ ਬੜਾ ਈਜ਼ੀਲੀ। ਨਾਲੇ ਤੁਹਾਨੂੰ ਪਤਾ ਲੱਗ ਜਾਂਦਾ, ਉੱਥੇ ਇਹ ਵੀ ਦੱਸ ਦਿੰਦੇ ਆ ਵੀ ਤੁਸੀਂ ਕਿਹੜੀ ਉਮਰ 'ਚ ਰਿਟਾਇਰ ਹੋਵੋਗੇ। ਮੰਨ ਲਓ ਵੀ ਮੈਂ 55 ਸਾਲਾਂ ਦਾ, ਤੇ ਮੈਂ ਆਪਣੀ ਸਾਰੀ ਇਨਫੋਰਮੇਸ਼ਨ ਵਿੱਚ ਪਾ ਦੂੰਗਾ, ਤੇ ਉਹਦੇ 'ਚ ਉਹ ਦੱਸ ਦਊਗੇ ਵੀ ਹਾਂ ਭਾਈ ਤੂੰ 1999 ਤੋਂ ਕੰਮ ਸ਼ੁਰੂ ਕੀਤਾ ਹੈ, ਇੰਨੇ ਤੇਰੇ ਕੁਆਟਰ ਪੂਰੇ ਹੋ ਗਏ। ਜੇ ਤੂੰ 62 ਦਾ ਹੋ ਕੇ ਰਿਟਾਇਰ ਹੋਊਗਾ ਤਾਂ ਤੁਹਾਡੀ ਇੰਨੀ ਸੋਸ਼ਲ ਸਿਕਿਉਰਿਟੀ ਹੋਊਗੀ, ਜੇ 65 ਦਾ ਹੋ ਕੇ ਹੋਊਗਾ ਤੁਹਾਡੀ ਇੰਨੀ ਹੋਊਗੀ, ਜੇ 17 ਦਾ ਹੋ ਕੇ ਹੋਊਗਾ ਤਾਂ ਇੰਨੀ ਹੋਊਗੀ। ਤੇ ਤੁਸੀਂ ਕਿਸੇ ਟਾਈਮ ਵੀ ਉਹ ਜਾ ਕੇ ਚੈੱਕ ਕਰ ਸਕਦੇ ਹੋ ਆਨਲਾਈਨ, ਉਹ ਅਪਡੇਟ ਕਰਦੇ ਰਹਿੰਦੇ ਆ ਲਗਭਗ ਮਹੀਨੇ ਕੁ ਬਾਅਦ। ਸੋ ਸਾਰੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਆਪਣੇ ਸੋਸ਼ਲ ਸਿਕਿਉਰਿਟੀ ਆਫਿਸ, ਸੋਸ਼ਲ ਸਿਕਿਉਰਿਟੀ ਗੂਗਲ ਤੇ ਟਾਈਪ ਕਰਕੇ ਉੱਥੇ ਸਾਈਨ ਇਨ ਕਰਕੇ ਆਪਣਾ ਅਕਾਊਂਟ ਸੈਟਅਪ ਕਰ ਲਓ। ਨਾਲੇ ਤੁਹਾਨੂੰ ਉੱਥੋਂ ਪਤਾ ਲੱਗ ਜਾਣਾ ਵੀ ਤੁਹਾਡੇ ਕੁਆਟਰ ਕਿੰਨੇ ਪੂਰੇ ਹੋ ਗਏ ਆ ਜਾਂ ਨਹੀਂ ਹੋਏ ਹੈਗੇ। ਜੀ। ਸੋ ਇੰਡੀਆ ਵਿੱਚ ਵੀ ਜੇ ਕਿਸੇ ਦੀ ਪ੍ਰਾਪਰਟੀ ਹੁੰਦੀ ਆ ਤੇ ਉਸ ਦਾ ਵੀ ਅਸਰ ਹੁੰਦਾ ਹੈ ਹਰਜੋਤ ਜੀ? ਬਿਲਕੁਲ। ਸੋ ਪ੍ਰੋਬਲਮ ਕੀ ਹੁੰਦੀ, ਬਹੁਤ ਵਾਰ ਆਉਂਦੇ ਆ ਤੇ ਉਹ ਬਿਨਾਂ ਦੱਸੇ ਜਾ ਕੇ ਉੱਥੇ ਫਿਰ ਤੁਸੀਂ ਚਲ ਜਾਂਦੇ ਆ। ਕਈ ਦੱਸਦੇ ਨਹੀਂ ਪ੍ਰਾਪਰਟੀ, ਕਈ ਦੱਸ ਦਿੰਦੇ ਵੀ ਨਾ ਹਾਂ ਮੇਰੇ ਤਾਂ 40 ਖੇਤ ਹੈਗੇ ਆ ਤੇ ਮੇਰੀ ਤਾਂ ਕੋਠੀ ਵੀ ਆ ਲੁਧਿਆਣੇ 'ਚ। ਤੇ ਫਿਰ ਉਹ ਜਿਹੜੇ ਆਫਿਸ ਵਾਲੇ ਕਹਿੰਦੇ ਵੀ ਪਹਿਲਾਂ ਤਾਂ ਭਾਈ ਤੁਸੀਂ ਤਾਂ ਸਾਡੇ ਨਾਲੋਂ ਵੀ ਅਮੀਰ ਆ ਕੰਮ ਕਰਨ ਵਾਲਿਆਂ ਨਾਲੋਂ, ਪਹਿਲਾਂ ਉਹ ਵੇਚੋ ਤੇ ਉਹ ਪੈਸੇ ਖਰਚੋ, ਉਹਦੀ ਤੁਸੀਂ ਇੰਸ਼ੋਰੈਂਸ ਲਓ। ਸੋ ਬਹੁਤ ਸਾਰੇ ਇਸ਼ੂ, ਤੁਹਾਡੇ ਬੈਂਕ 'ਚ ਕਿੰਨੇ ਪੈਸੇ ਹੋਣੇ ਚਾਹੀਦੇ ਆ, ਤੁਸੀਂ ਜੇ ਕੰਮ ਕਰਦੇ ਆ ਤੁਹਾਡੀ ਕਿੰਨੀ ਇਨਕਮ ਹੋਣੀ ਚਾਹੀਦੀ ਆ। ਸੋ ਇਹ ਹਰ ਇੱਕ ਦੀ ਅਲੱਗ-ਅਲੱਗ ਸਿਚੁਏਸ਼ਨ ਆ। ਸੋ ਤੁਸੀਂ ਜ਼ਰੂਰ ਕਾਲ ਕਰਕੇ ਪੁੱਛ ਲਿਓ, ਕਿਉਂਕਿ ਜਦੋਂ ਤੁਸੀਂ ਗਵਰਨਮੈਂਟ ਤੋਂ ਕੋਈ ਵੀ ਬੈਨੀਫਿਟ ਲੈਣਾ ਹੈ ਨਾ, ਉਹਨਾਂ ਨੇ ਡਾਕੂਮੈਂਟੇਸ਼ਨ ਮੰਗਣੀ ਆ ਹਰ ਕੋਈ, ਹਨਾ, ਤੇ ਉਹ ਵੈਰੀਫਾਈ ਕਰਦੇ ਹੈਗੇ ਆ। ਸੋ ਪਲੀਜ਼ ਕਿਸੇ ਨੂੰ ਵੀ ਹੈਲਥ ਇੰਸ਼ੋਰੈਂਸ, ਮੈਡੀਕਲ, ਮੈਡੀਕੇਅਰ, ਲਾਈਫ ਇੰਸ਼ੋਰੈਂਸ, ਵਾਮਾ ਕੇਅਰ, ਕੋਈ ਵੀ ਕੁਐਸਚਨ ਹੋਇਆ ਤੁਸੀਂ ਕਾਲ ਕਰ ਸਕਦੇ ਹੋ 408 272 2500 ਤੇ। ਸੈਨੋਜ਼ੇ ਆਫਿਸ ਹੈਗਾ ਸਾਡਾ ਮੱਕੀ ਰੋਡ ਤੇ ਫ੍ਰਿਜ਼ਨੋ 'ਚ ਬਾਰਟਨ ਐਵਨਿਊ ਤੇ ਹੈਗਾ। ਫੋਨ ਤੇ ਤੁਸੀਂ, ਈਮੇਲ ਤੇ, WhatsApp ਤੇ, ਟੈਕਸਟ ਤੇ ਸਾਰੀ ਇਨਫੋਰਮੇਸ਼ਨ ਦੇਵਾਂਗੇ। ਤੇ ਸਾਡਾ ਲਾਇਸੈਂਸ ਨੰਬਰ ਖਾਲਸਾ ਇੰਸ਼ੋਰੈਂਸ ਏਜੰਸੀ ਦਾ 0F89805 ਆ। ਜੀ ਬਿਲਕੁਲ। ਤੇ ਸ਼ੁਕਰੀਆ ਜਿਹੜਾ ਜੀ ਹਰਜੋਤ ਜੀ, ਤੁਸੀਂ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ। ਤੇ 408 272 2500 408 272 2500 ਦੇ ਉੱਤੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਕਰ ਲਿਓ। ਹੋਰ ਵੀ ਜਿਹੜੇ ਤੁਹਾਡੇ ਕੋਈ ਸਵਾਲ ਆ, ਪੈਨਸ਼ਨ ਉਤੋਂ ਮਿਲਦੀ ਆ ਨਹੀਂ ਮਿਲਦੀ, ਉਹਦਾ ਕੀ ਇੰਪੈਕਟ ਆ, ਕਿੱਦਾਂ ਆ, ਉਹ ਸਾਰਾ ਕੁਝ ਤੁਸੀਂ ਇਹਨਾਂ ਤੋਂ ਉਦੋਂ ਪੁੱਛ ਸਕਦੇ ਆ। ਤੇ ਹੁਣ ਲੈਂਦੇ ਜੀ ਆਪਾਂ ਇਜਾਜ਼ਤ। ਹਰਜੋਤ ਸਿੰਘ ਜੀ ਮਿਹਰਬਾਨੀ, ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।